ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਜੀ। ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਾਨੂੰ ਪੰਜਾਬੀ ਰੇਡੀਓ USA ਦੇ ਕਿਸੇ ਵੀ ਮਾਧਿਅਮ ਜ਼ਰੀਏ, ਭਾਵੇਂ ਸੋਸ਼ਲ ਮੀਡੀਆ ਤੇ, ਭਾਵੇਂ AM FM ਸਟੇਸ਼ਨ ਜ਼ਰੀਏ, ਮੋਬਾਈਲ ਐਪ ਜ਼ਰੀਏ, ਜਿੱਥੇ ਵੀ ਦਰਸ਼ਕ ਸਾਡੇ ਜੁੜੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਂਝੀ ਸੱਥ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਜੋ ਕੁਛ ਦੁਨੀਆ ਭਰ ਦੇ ਵਿੱਚ ਵਾਪਰ ਰਿਹਾ, ਚਾਹੇ ਉਹ ਆਪਾਂ ਜਿੱਥੋਂ ਆਏ ਹਾਂ, ਪੰਜਾਬ ਦੀ ਗੱਲ ਹੋਵੇ, ਤੇ ਚਾਹੇ ਜਿੱਥੇ ਆਪਾਂ ਰਹਿ ਰਹੇ ਹਾਂ, ਜਿਸ ਮੁਲਕ ਦੇ ਵਿੱਚ ਰਹਿ ਰਹੇ ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਮੁੱਦੇ ਹੋਣ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਆ, ਜਿਸ ਦੇ ਵਿੱਚ ਤੁਹਾਡੇ ਵਿਚਾਰ ਵੀ ਜਿਹੜੇ ਉਹ ਆਪਾਂ ਲਵਾਂਗੇ। ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕੋਗੇ। ਗੱਲਬਾਤ ਆਪਾਂ ਕਰਨੀ ਆ ਜਿਹੜੀਆਂ ਮਾਸ ਸ਼ੂਟਿੰਗ, ਇੰਨੀ ਜ਼ਿਆਦਾ ਹਿੰਸਕ ਘਟਨਾਵਾਂ ਜਿਹੜੀਆਂ ਉਹ ਵਾਪਰ ਰਹੀਆਂ ਨੇ, ਇਸ ਦੇ ਪਿੱਛੇ ਕਾਰਨਾਂ ਦੇ ਪਿੱਛੇ ਜਾਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਐਸਾ ਹੋ ਰਿਹਾ ਆ, ਕੀ ਐਸਾ ਤਾਣਾ ਬਾਣਾ ਬਣਿਆ ਪਿਆ ਆ ਵੀ ਕਿਉਂ ਇੰਨੀਆਂ ਜ਼ਿਆਦਾ ਹਿੰਸਕ ਵਾਰਦਾਤਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਲੋਕਾਂ ਦੇ ਦਿਮਾਗ ਦੇ ਵਿੱਚ ਅਜਿਹਾ ਕੀ ਚੱਲ ਰਿਹਾ ਆ ਵੀ ਚੱਕ ਬੰਦੂਕ ਆਮ ਲੋਕਾਂ ਦੇ ਉੱਤੇ, ਨਿਰਦੋਸ਼ ਲੋਕਾਂ ਦੇ ਉੱਤੇ, ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਚੀਜ਼ ਦੇ ਨਾਲ, ਉਹਨਾਂ ਨੂੰ ਜਾਨੋਂ ਮਾਰਿਆ ਜਾ ਰਿਹਾ ਆ, ਉਹਨਾਂ ਨੂੰ ਮੌਤ ਦੇ ਘਾਟ ਜਿਹੜਾ ਉਤਾਰਿਆ ਜਾ ਰਿਹਾ ਆ। ਕੀ ਦਿਮਾਗੀ ਸਮੱਸਿਆਵਾਂ ਜਿਹੜੀਆਂ ਇਹ ਚੱਲ ਰਹੀਆਂ ਆ, ਕੀ ਕੀਤਾ ਜਾ ਸਕਦਾ ਆ, ਕਿੱਦਾਂ ਜਿਹੜਾ ਆ ਇਹਨਾਂ ਚੀਜ਼ਾਂ ਦੇ ਉੱਤੇ ਕਾਬੂ ਪਾਇਆ ਜਾਵੇ, ਇਹ ਜਿਹੜਾ ਜ਼ਰੂਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਮਰੀਕਾ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਬਹੁਤ ਜ਼ਿਆਦਾ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਬਾਰ-ਬਾਰ ਜਿਹੜੀਆਂ ਉਹ ਵਾਪਰ ਰਹੀਆਂ ਆ। ਇਸ ਦੇ ਉੱਤੇ ਠੱਲ ਪਾਉਣਾ ਕਿਉਂ ਇੰਨਾ ਜ਼ਿਆਦਾ ਮੁਸ਼ਕਿਲ ਬਣਦਾ ਜਾ ਰਿਹਾ ਹੈਗਾ ਆ, ਇਸ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਕਿਹੜੇ ਫੈਕਟਰਸ ਨੇ ਵੀ ਇਸ ਪਾਸੇ ਵੱਲ ਨੂੰ ਉਹ ਜ਼ਿਆਦਾ ਕਿਉਂ ਵੱਧ ਰਹੇ ਹੈਗੇ ਆ, ਉਹਨਾਂ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਅੱਜ ਹੀ ਜਿੱਦਾਂ ਆਪਾਂ ਸਵੇਰੇ ਦਿਨ ਚੜ੍ਹਿਆ, ਉੱਠਦਿਆਂ ਸਾਰ ਹੀ ਕੈਲੀਫੋਰਨੀਆ ਵਿੱਚ ਤਾਂ ਚਲੋ ਨਿਊਯਾਰਕ ਦੇ ਮੁਕਾਬਲੇ 3 ਘੰਟੇ ਬਾਅਦ ਦੇ ਵਿੱਚ ਲੋਕ ਉੱਠਦੇ ਨੇ। ਜਦ ਹੀ ਸਵੇਰੇ ਆਪਾਂ ਉੱਠੇ ਆ ਤਾਂ ਉੱਧਰੋਂ ਬੜੀ ਇੱਕ ਮੰਦਭਾਗੀ ਘਟਨਾ ਦੀ ਆਪਾਂ ਨੂੰ ਪਤਾ ਲੱਗਾ। ਬਰੁਕਲਿਨ, ਨਿਊਯਾਰਕ ਸਿਟੀ ਦੇ ਵਿੱਚ ਇੱਕ ਸਬਵੇ ਸਟੇਸ਼ਨ ਦੇ ਉੱਤੇ ਇੱਕ ਮੂਰਖ ਦੇ ਦੁਆਰਾ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਵਿੱਚ ਹੁਣ ਲੇਟੈਸਟ ਜਾਣਕਾਰੀ ਦੇ ਮੁਤਾਬਕ 28 ਲੋਕ ਜ਼ਖਮੀ ਹੋ ਚੁੱਕੇ ਨੇ। ਉਸ ਤੋਂ ਬਾਅਦ ਦੇ ਵਿੱਚ ਅਜੇ ਵੀ ਜਿਹੜਾ ਜਿਸਨੇ ਗੋਲੀਆਂ ਇਹ ਚਲਾਈਆਂ ਆ ਉਹ ਭਗੌੜਾ ਆ, ਉਸ ਦੀ ਭਾਲ ਜਿਹੜੀ ਆ ਪੁਲਿਸ ਵਾਲੇ, ਲਾ ਇਨਫੋਰਸਮੈਂਟ ਵਾਲੇ ਉਹ ਕਰ ਰਹੇ ਨੇ। ਨਿੱਤ ਆਏ ਦਿਨ ਹਰ ਹਫਤੇ ਕੋਈ ਨਾ ਕੋਈ ਇੱਦਾਂ ਦੀ ਵੱਡੀ ਘਟਨਾ ਜਿਹੜੀ ਆ ਉਹ ਵਾਪਰ ਰਹੀ ਹੈਗੀ ਆ। ਸੋ ਬੜਾ ਅਫਸੋਸ ਜਿਹੜਾ ਉਹ ਹੁੰਦਾ ਆ ਵੀ ਇਹ ਘਟਨਾਵਾਂ ਕਿਉਂ ਇੱਥੇ ਤੱਕ, ਕਿਹੜੇ ਫੈਕਟਰ ਆ ਜਿਹੜੇ ਇੱਥੇ ਤੱਕ ਪਹੁੰਚ ਜਾਂਦੇ ਆ ਵੀ ਇੱਕ ਜਣਾ ਚੱਕ ਕੇ ਬਗੈਰ ਕੁਝ ਸੋਚੇ ਸਮਝੇ ਚੱਕ ਕੇ ਹਥਿਆਰ ਤੇ ਲੋਕਾਂ ਨੂੰ ਮਾਰਨ ਦੇ ਵੱਲ ਨੂੰ ਤੁਰ ਪੈਂਦਾ ਆ। ਸੋ ਤੁਸੀਂ ਵੀ ਸਰੋਤਿਓ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਕੇ ਮਾਸ ਸ਼ੂਟਿੰਗਸ ਇਨ ਅਮਰੀਕਾ, ਇਸ ਦੇ ਉੱਤੇ ਜਿਹੜੀ ਆ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਆ। 408-272 5200 4082725200। ਇਸ ਦੇ ਬਹੁਤ ਸਾਰੇ ਪੱਖ ਨੇ, ਦੋਨਾਂ ਤਰਫਾਂ ਤੋਂ ਤੁਹਾਨੂੰ ਗੱਲ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਸੈਕਿੰਡ ਅਮੈਂਡਮੈਂਟ ਕਹਿੰਦਾ ਹੈ ਵੀ ਤੁਹਾਨੂੰ ਰਾਈਟ ਟੂ ਬੇਅਰ ਆਰਮਸ ਹੈਗੇ ਆ, ਤੇ ਕੁਛ ਲੋਕ ਜਿਹੜੀ ਉਸਦੀ ਜਿਹੜੇ ਉਸਦੇ ਉਲਟ ਚੱਲਦੇ ਨੇ, ਕਹਿੰਦੇ ਆ ਵੀ ਨਹੀਂ, ਇਹ ਚੀਜ਼ ਨੂੰ ਹੁਣ ਨਹੀਂ ਹੋਣਾ ਚਾਹੀਦਾ। ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਕੀ ਆ। ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਚੀਜ਼ ਦੇ ਪ੍ਰਤੀ, ਉਹ ਵੀ ਜ਼ਰੂਰ ਤੁਸੀਂ ਆਪਣੇ ਸਾਂਝੇ ਕਰ ਸਕੋਗੇ। ਪ੍ਰੋਗਰਾਮ ਦੇ ਵਿੱਚ ਲਾਈਨਸ ਓਪਨ ਰਹਿਣਗੀਆਂ 408-272 5200 ਦੇ ਉੱਤੇ। ਜੀ ਪ੍ਰਵੀਨ ਜੀ। ਹਾਂਜੀ, ਬਿਲਕੁਲ ਰਾਜ ਜੀ। ਦਰਸ਼ਕਾਂ ਦੀ ਰਾਏ ਵੀ ਬੜੀ ਜ਼ਰੂਰੀ ਹੈ। ਤੇ ਬਰੁਕਲਿਨ ਜਿਹੜੀ ਘਟਨਾ ਤੁਸੀਂ ਜ਼ਿਕਰ ਕੀਤਾ, ਹਾਲੇ ਵੀ ਜਿਹੜਾ ਗਨਮੈਨ ਜਿਹੜਾ ਸਸਪੈਕਟਡ ਆ, ਮਤਲਬ ਜਿਹਦੀ ਭਾਲ ਕੀਤੀ ਜਾ ਰਹੀ ਹੈ, ਔਰ ਤਾਜ਼ਾ ਖਬਰਾਂ ਦੇ ਮੁਤਾਬਕ ਹਾਲੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ।
ਤੇ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਹਾਂ, ਕਿਉਂਕਿ ਉੱਥੇ ਮਾਹੌਲ ਕੁਛ ਹੋਰ ਤਰ੍ਹਾਂ ਦਾ ਆ, ਉੱਥੇ ਘਟਨਾਵਾਂ ਕੁਛ ਹੋਰ ਤਰ੍ਹਾਂ ਦੀਆਂ, ਤਾਂ ਜਦੋਂ ਤੁਸੀਂ ਇੱਧਰ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਵਿਚਰਦੇ ਆ ਤੇ ਇਹੋ ਜਿਹੀਆਂ ਘਟਨਾਵਾਂ ਤੁਹਾਡੇ ਆਲੇ ਦੁਆਲੇ ਵਾਪਰਦੀਆਂ, ਤਾਂ ਤੁਹਾਨੂੰ ਲੱਗਦਾ ਹੈ ਕਿ ਯਾਰ ਤੁਹਾਨੂੰ ਬੜੀਆਂ ਪ੍ਰਭਾਵਿਤ ਕਰਦੀਆਂ ਕਿ ਯਾਰ ਇਸ ਤਰ੍ਹਾਂ ਵੀ ਹੋ ਸਕਦਾ ਆ। ਔਰ ਇੱਕ ਸਟੱਡੀ ਦੱਸਦੀ ਆ ਵੀ ਯੂਐਸ ਦੇ ਵਿੱਚ ਜਿਹੜੀਆਂ ਮਾਸ ਸ਼ੂਟਿੰਗ ਦੀਆਂ ਘਟਨਾਵਾਂ ਵਾ, ਭਾਵੇਂ ਉਹ ਕਿਸੇ ਨਿਰਾਸ਼ਾ ਦੇ ਵਿੱਚ ਉਪਜੀਆਂ ਵਾ, ਭਾਵੇਂ ਉਹ ਕਿਸੇ ਹੇਟ ਦੇ ਵਿੱਚ ਉਪਜੀਆਂ ਵਾ, ਪਰ ਉਹ ਵੱਧ ਰਹੀਆਂ ਲਗਾਤਾਰ। ਜੀ, ਬੇਸ਼ੱਕ ਕਈ ਘਟਨਾਵਾਂ ਨੂੰ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਇਨਵੈਸਟੀਗੇਟਿਵ ਅਸਿਸਟੈਂਸ ਫॉर ਵਾਇਲੈਂਸ ਐਕਟ, ਕ੍ਰਾਈਮਸ ਐਕਟ ਆਫ ਜਿਹੜਾ 2012 ਦਾ ਆ, ਉਹਦੇ ਤਹਿਤ ਵੀ ਬਹੁਤ ਸਾਰੀਆਂ ਸਟੱਡੀਜ਼ ਕੀਤੀਆਂ ਗਈਆਂ ਨੇ, ਜਾਂ ਉਹਦੇ ਤਹਿਤ ਵੀ ਬਥੇਰੇ ਮਾਮਲੇ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਵਾ। ਸੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਸਭ ਤੋਂ ਮੇਨ ਥੀਮ ਇਹ ਹੈ ਕਿ ਜਿਹੜੀਆਂ ਅਮਰੀਕਾ ਦੇ ਵਿੱਚ ਜਾਂ ਵਰਲਡ ਦੇ ਕਿਸੇ ਵੀ ਹਿੱਸੇ ਦੇ ਵਿੱਚ ਗੋਲੀਬਾਰੀ ਦੀਆਂ ਔਰ ਜਨਤਕ ਥਾਵਾਂ ਤੇ ਗੋਲੀਬਾਰੀ ਦੀਆਂ ਜਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਜਿਹੜੀਆਂ ਵੱਧ ਰਹੀਆਂ, ਉਹਦੇ ਪਿੱਛੇ ਕਾਰਨ ਕੀ ਹੋ ਸਕਦਾ ਵਾ। ਦੂਜਾ ਇਹ ਕਿ ਇਹਨਾਂ ਘਟਨਾਵਾਂ ਤੇ ਠੱਲ ਕਿਵੇਂ ਪਵੇ। ਤੀਜਾ ਇਹ ਆ ਵੀ ਜਿਹੜੀ ਹਥਿਆਰਾਂ ਬਾਰੇ ਬਹਿਸ ਆ, ਉਹਦੇ ਬਾਰੇ ਲੋਕਾਂ ਦੇ ਵਿਚਾਰ ਜਾਣਾਂਗੇ ਆਪਾਂ। ਸਟੂਡੀਓ ਦਾ ਨੰਬਰ ਹੈ 408 272 5200। ਇੱਕ ਵਾਰੀ ਫੇਰ ਦੱਸ ਦਿੰਦੇ ਆ ਜੀ, 408 272 5200 ਤੇ ਕਾਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਲਾਈਵ ਜੁੜ ਸਕਦੇ ਹੋ। ਤੇ ਲਾਈਵ ਜੁੜਨ ਵੇਲੇ ਤੁਹਾਡੇ ਜਿਹੜੇ ਸਵਾਲ ਨੇ ਜਾਂ ਤੁਹਾਡੇ ਜਿਹੜੇ ਕਮੈਂਟਸ ਹੋਣਗੇ ਜਾਂ ਤੁਹਾਡੀ ਰਾਏ ਜਾਂ ਤੁਹਾਡੀ ਇਨਫੋਰਮੇਸ਼ਨ ਜਿਹੜੀ ਆ, ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਬਰੁਕਲਿਨ ਦੇ ਵਿੱਚ ਜੋ ਵਾਪਰਿਆ ਅੱਜ ਬੜਾ ਜਿਹੜਾ ਸੀਗਾ ਮੰਦਭਾਗਾ ਸੀਗਾ, ਪਰ ਇਹ ਪਹਿਲੀ ਮਰਤਬਾ ਨਹੀਂ ਆ। ਇੱਕ ਸਟੱਡੀ ਇਹ ਗੱਲ ਕਹਿੰਦੀ ਹੈ ਰਾਜ ਜੀ ਕਿ ਜਿਹੜੇ 1967 ਤੋਂ ਲੈ ਕੇ ਜੂਨ 2019 ਤੱਕ ਜਿਹੜੀਆਂ ਵਾ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਜੀ, ਆ, ਜਾਂ ਉਹਨੂੰ ਕਹਿ ਸਕਦੇ ਹਾਂ ਪੂਰੀ ਸਟੱਡੀ ਆ, ਉਹ ਕਹਿੰਦੇ ਵੀ 167 ਮਾਸ ਸ਼ੂਟਿੰਗ ਦੀਆਂ ਘਟਨਾਵਾਂ ਪੂਰੇ ਯੂਐਸ ਦੇ ਵਿੱਚ ਵਾਪਰ ਚੁੱਕੀਆਂ ਵਾ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਹੈ ਜਿਹੜਾ ਉਹ ਮਾਰੇ ਗਏ। ਬਹੁਤੀਆਂ ਘਟਨਾਵਾਂ ਦੇ ਵਿੱਚ ਜਿਹੜੇ ਸ਼ੂਟਰ ਸੀਗੇ ਉਹ ਜਾਂ ਤਾਂ ਸੁਸਾਈਡ ਕਰ ਗਏ ਆ ਪੁਲਿਸ ਗ੍ਰਿਫਤ ਆਉਣ ਤੋਂ ਪਹਿਲਾਂ, ਤੇ ਜਾਂ ਫਿਰ ਲਾਅ ਇਨਫੋਰਸਮੈਂਟ ਜਿਹੜੇ ਆਫੀਸਰ ਸੀਗੇ ਜਾਂ ਸਿਵਲੀਅਨ ਸੀਗੇ ਉਹਨਾਂ ਦੁਆਰਾ ਮਾਰੇ ਗਏ ਆ। ਪਰ ਇਹਨਾਂ ਦੇ ਵਿੱਚ ਜਿਹੜਾ ਪਨਿਸ਼ਮੈਂਟ ਦਾ ਵਾ ਰੇਸ਼ੋ ਉਹ ਬੜੀ ਘੱਟ ਆ, ਕਿਉਂਕਿ ਬਹੁਤੇ ਹਮਲਾਵਰ ਪੁਲਿਸ ਦੇ ਹੱਥ ਜਿਹੜੇ ਆ ਉਹ ਨਹੀਂ ਲੱਗੇ। ਸੋ ਇਹ ਚੀਜ਼ਾਂ ਵਾ, ਆਪਾਂ ਪ੍ਰੋਗਰਾਮ ਦੇ ਵਿੱਚ ਚੱਲਦੇ ਚੱਲਦੇ ਅਮਰੀਕਾ ਦੇ ਵਿੱਚ ਕਿੱਥੇ ਕਿੱਥੇ ਤੇ ਕਦੋਂ ਕਦੋਂ ਜਿਹੜੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਸਾਨੂੰ ਝੰਜੋੜਿਆ ਤੇ ਖੌਫਜ਼ਦਾ ਕੀਤਾ, ਤੇ ਨਾਲੋਂ ਨਾਲ ਆਪਾਂ ਚਰਚਾ ਇਹ ਕਰਦੇ ਚੱਲਾਂਗੇ ਕਿ ਕਾਰਨ ਕੀ ਨੇ ਇਹਨਾਂ ਘਟਨਾਵਾਂ ਦੇ ਪਿੱਛੇ। ਸਭ ਤੋਂ ਪਹਿਲਾਂ ਹਰੇਕ ਚੀਜ਼ ਦੇ ਰੀਜਨ ਸਟੱਡੀ ਹੁੰਦੇ ਨੇ ਕਿ ਰੀਜ਼ਨ ਕੀ ਜੀ, ਨੇ। ਉਸ ਤੋਂ ਬਾਅਦ ਸਾਰੇ ਜਿਹੜੇ ਲਾਅ ਇਨਫੋਰਸਮੈਂਟ ਏਜੰਸੀਜ਼ ਦੇ ਬੰਦੇ ਕੀ ਕਹਿੰਦੇ ਨੇ, ਸਾਈਕੈਟ੍ਰਿਕਸ, ਮੈਨੂੰ ਲਫ਼ਜ਼ ਕਹਿਣਾ ਨਹੀਂ ਆਉਂਦਾ, ਮਾਨਸਿਕ ਜਿਹੜੀ ਸਿਹਤ ਦਾ ਇਲਾਜ ਕਰਦੇ ਨੇ। ਸਾਈਕੈਟ੍ਰਿਸਟ ਜੀ, ਹਾਂਜੀ, ਬੜਾ ਲੰਬਾ ਲਫ਼ਜ਼ ਆ। ਉਹਨਾਂ ਦੀ ਕੀ ਇਹਨਾਂ ਥਿਊਰੀ ਬਾਬਤ ਕੀ ਮਤਲਬ ਕਮੈਂਟਸ ਨੇ, ਵਿਚਾਰ ਜਾਂ ਨੇ ਉਹਨਾਂ ਦੀ ਜੀ, ਕੀ ਰਾਏ ਆ, ਹਨਾ? ਜੀ, ਇਹਦੇ ਬਾਬਤ ਆਪਾਂ ਚਰਚਾ ਜਿਹੜੀ ਹੈ ਕਰਦੇ ਚੱਲਾਂਗੇ ਜੀ ਜੀ। ਬਿਲਕੁਲ। ਸੋ ਦੱਸਦੇ ਜਾਈਏ ਜਿਹੜਾ ਇਹ ਮਾਸ ਸ਼ੂਟਿੰਗ ਦਾ ਜਿਹੜਾ ਸ਼ਬਦ ਆ, ਇਹ ਕੋਈ ਲੀਗਲੀ ਬਾਉਂਡ ਸ਼ਬਦ ਨਹੀਂ ਆ, ਇਹ ਅਕਸਰ ਵਰਤ ਲਿਆ ਜਾਂਦਾ ਆ। ਕਾਂਗਰੈਸ਼ਨਲ ਰਿਸਰਚ ਸਰਵਿਸ ਇੱਕ 2015 ਦੇ ਵਿੱਚ ਬਣਾਈ ਗਈ ਸੀ। ਉਹਨਾਂ ਨੇ ਮਾਸ ਸ਼ੂਟਿੰਗ ਨੂੰ ਡਿਫਾਈਨ ਤਾਂ ਨਹੀਂ ਕੀਤਾ, ਪਰ ਉਹਨਾਂ ਨੇ ਪਬਲਿਕ ਮਾਸ ਸ਼ੂਟਿੰਗ ਨੂੰ ਡਿਫਾਈਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਮਾਸ ਮਰਡਰਡ ਬਾਏ ਫਾਇਰ ਆਰਮਸ, ਜਿਸ ਦੇ ਵਿੱਚ ਮਲਟੀਪਲ ਹੋਮਿਸਾਈਡ, ਜਾਣੀ ਕਿ ਇੱਕ ਤੋਂ ਵੱਧ ਲੋਕਾਂ ਦੇ ਉੱਤੇ ਹੋਮਿਸਾਈਡ ਮਾਰਨ ਵਾਲੀ ਜਿਹੜੀ ਘਟਨਾ ਉਹ ਵਾਪਰੀ ਹੋਵੇ, ਜਿਸ ਵਿੱਚ 4 ਜਾਂ ਉਸ ਤੋਂ ਵੱਧ ਪੀੜਤ ਹੋਣ। ਉਹ ਜੇ ਮਰਡਰ ਹੁੰਦੇ ਨੇ ਫਾਇਰ ਆਰਮਸ ਦੇ ਦੁਆਰਾ ਇੱਕ ਇਵੈਂਟ ਦੇ ਵਿੱਚ, ਉਸ ਨੂੰ ਮਾਸ ਮਰਡਰ ਵਿਦ ਫਾਇਰ ਆਰਮਸ ਆਖਿਆ ਜਾਂਦਾ ਆ। ਇੱਕ ਹੋਰ ਸੰਸਥਾ ਹੈਗੀ ਆ ਗਨ ਵਾਇਲੈਂਸ ਆਰਕਾਈਵ। ਇਹ ਜਿਹੜੇ ਵੀ ਅਮਰੀਕਾ ਦੇ ਵਿੱਚ ਇਦਾਂ ਦੀਆਂ ਵਾਇਲੈਂਟ ਘਟਨਾਵਾਂ ਹੁੰਦੀਆਂ ਆ, ਉਸ ਦਾ ਇੱਕ ਡਾਟਾ ਇਕੱਠਾ ਕਰਦੇ ਰਹਿੰਦੇ ਆ। ਉਹ ਕਹਿੰਦੇ ਨੇ ਵੀ 4 ਜਾਂ 4 ਤੋਂ ਵੱਧ ਲੋਕ ਜਿੱਥੇ ਵੀ ਉਹਨਾਂ ਉੱਤੇ ਸ਼ਾਟ ਹੋਇਆ ਹੋਵੇ, ਗੋਲੀ ਚੱਲੀ ਹੋਵੇ, ਜਿਨ੍ਹਾਂ ਵਿੱਚ ਉਹ ਮਾਰੇ ਗਏ ਹੋਣ ਜਾਂ ਉਹ ਫੱਟੜ ਹੋਏ ਹੋਣ, ਉਸ ਨੂੰ ਮਾਸ ਸ਼ੂਟਿੰਗ ਦਾ ਨਾਮ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਆ। ਸੋ ਆਂਕੜੇ ਬੜੇ ਖੌਫਜ਼ਦਾ ਹੈਗੇ ਨੇ। ਇੱਕ ਸਟੱਡੀਜ਼ ਜਿਹੜੀਆਂ ਉਹ ਇੰਡੀਕੇਟ ਕਰਦੀਆਂ ਨੇ ਵੀ 64 ਦਿਨਾਂ ਦੇ ਵਿੱਚ ਇੱਕ ਮਾਸ ਸ਼ੂਟਿੰਗ ਅਮਰੀਕਾ ਦੇ ਵਿੱਚ ਹੋ ਜਾਂਦੀ ਆ। ਸੋ ਇਹ ਇਦਾਂ ਦੀ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲਦੀ ਆ। ਕਈ ਵਾਰੀ ਤਾਂ 64 ਦਿਨ ਵੀ ਬਹੁਤ ਵੱਡਾ ਸਮਾਂ ਜਿਹੜਾ ਉਹ ਲੱਗਦਾ। ਜੇ ਆਪਾਂ ਕੁਛ ਵੀਕ ਹੀ ਹੋਏ ਆ, ਸੈਕਰਾਮੈਂਟੋ ਦੀ ਕੈਪੀਟਲ ਜਿਹੜੀ ਰਾਜਧਾਨੀ ਆ ਕੈਲੀਫੋਰਨੀਆ ਦੀ, ਉਸ ਦੀਆਂ ਬਰੂਹਾਂ ਦੇ ਉੱਤੇ ਨਾਈਟ ਕਲੱਬ ਦੇ ਵਿੱਚ ਗੋਲੀਬਾਰੀ ਦੀ ਘਟਨਾ, ਮਾਸ ਸ਼ੂਟਿੰਗ ਵਾਪਰੀ, ਜਿਸ ਦੇ ਵਿੱਚ 6 ਲੋਕ ਮਰ ਗਏ ਸੀ। ਉਸ ਤੋਂ ਕੁਝ ਸਮਾਂ ਪਹਿਲਾਂ ਹੀ ਸੈਕਰਾਮੈਂਟੋ ਦੇ ਵਿੱਚ ਇੱਕ ਹੋਰ ਗੋਲੀਕਾਂਡ ਨੂੰ ਅੰਜਾਮ ਮਿਲਿਆ, ਜਿਸ ਦੇ ਵਿੱਚ
ਬੱਚਿਆਂ ਦੀ ਮੌਤ ਹੋਈ, ਉਹ ਪਿਤਾ ਨੇ ਹੀ ਆਪਣੀਆਂ ਜਿਹੜੀਆਂ ਕੁੜੀਆਂ ਆ ਉਹਨਾਂ ਨੂੰ ਮਾਰ ਲਿਆ। ਚਰਚ ਦੇ ਵਿੱਚ ਉਹ ਘਟਨਾ ਵਾਪਰੀ ਸੀ। ਤੇ 2000 ਜੇ ਆਪਾਂ ਥੋੜ੍ਹਾ ਜਿਹਾ ਹੋਰ ਪਿੱਛੇ ਜਾਈਏ, 2012 ਦੇ ਵਿੱਚ ਸਿੱਖਾਂ ਦੇ ਨਾਲ ਮਾਸ ਸ਼ੂਟਿੰਗ ਦੀ ਉਹ ਜਿਹੜੀ ਇੱਕ ਘਟਨਾ ਵਾਪਰੀ ਸੀ 5 ਅਗਸਤ 2012 ਨੂੰ, ਓਕ ਕ੍ਰੀਕ ਵਿਸਕੌਨਸਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਇੱਕ 40 ਸਾਲਾਂ ਦਾ ਹਥਿਆਰਾ ਉਸਨੇ ਆ ਕੇ ਉੱਥੇ ਅੰਨ੍ਹੇਵਾਹ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ। ਜਿਹੜੀ ਗੱਲ ਤੁਸੀਂ ਪ੍ਰਵੀਨ ਜੀ ਕਹਿ ਰਹੇ ਸੀਗੇ ਵੀ ਬਹੁਤੇ ਜਿਹੜੇ ਹਥਿਆਰੇ ਨੇ ਅਜਿਹੇ, ਉਹ ਕੀ ਕਰਦੇ ਨੇ ਵੀ ਆਪਣੇ ਆਪ ਨੂੰ ਆਈਦਰ ਮਾਰ ਲੈਂਦੇ ਨੇ ਜਾਂ ਪੁਲਿਸ ਹੂੰ, ਵਾਲਿਆਂ ਦੇ ਹੱਥੋਂ ਜਿਹੜੇ ਉਹ ਮਰ ਜਾਂਦੇ ਨੇ। ਸੁਸਾਈਡ ਬਾਏ ਕੌਪ ਇੱਕ ਕਹਿ ਸਕਦੇ ਹਾਂ ਵੀ ਇੱਕ ਬਿਮਾਰੀ ਹੈਗੀ ਆ, ਜਿਹਦੇ ਵਿੱਚ ਕੁਛ ਲੋਕ ਇੰਨੇ ਕੁ ਜ਼ਿਆਦਾ ਮੈਂਟਲੀ ਤੌਰ ਦੇ ਉੱਤੇ ਅਪਸੈਟ ਹੋ ਜਾਂਦੇ ਨੇ, ਪਾਗਲ ਹੋ ਜਾਂਦੇ ਆ। ਉਹ ਕਹਿੰਦੇ ਵੀ ਜਾਂਦੇ-ਜਾਂਦੇ ਨਿਰਦੋਸ਼ੀਆਂ ਨੂੰ ਮਾਰ ਕੇ ਮੈਂ ਜਿਹੜਾ ਪੁਲਿਸ ਦੇ ਹੱਥੋਂ ਜਿਹੜਾ ਉਹ ਮਰ ਜਾਣਾ ਆ। ਸੋ ਇਹ ਪਤਾ ਨਹੀਂ ਕਿਉਂ ਏਦਾਂ ਦਾ ਕੰਮ ਬਣਦਾ ਜਾ ਰਿਹਾ ਆ, ਲੋਕਾਂ ਦੇ ਦਿਮਾਗ ਦੇ ਵਿੱਚ ਅਜਿਹਾ ਕਿਉਂ ਫਤੂਰ ਚੜ੍ਹਦਾ ਜਾ ਰਿਹਾ ਆ ਵੀ ਲੋਕ ਦੂਜਿਆਂ ਨੂੰ, ਨਿਰਦੋਸ਼ੀਆਂ ਨੂੰ ਮਾਰ ਕੇ ਆਪ ਜਿਹੜੇ ਪੁਲਿਸ ਹੱਥੋਂ ਮਰਨਾ ਪਸੰਦ ਕਰ ਰਹੇ ਆ। ਸਮਾਜਿਕ ਤਾਣੇ-ਬਾਣੇ ਨੂੰ ਲੈ ਕੇ ਕੀ ਚੱਲ ਰਿਹਾ ਆ, ਇਸ ਦੇ ਉੱਤੇ ਜ਼ਰੂਰ ਤੁਸੀਂ ਆਪਣੇ ਸੋਚ ਤੇ ਵਿਚਾਰ ਸਾਂਝੇ ਕਰ ਸਕਦੇ ਆ। ਕੁਛ ਸਮਾਂ ਪਹਿਲਾਂ ਹੀ ਇੰਡੀਆਨਾ ਐਪਲਸ ਦੇ ਵਿੱਚ ਫੈਡਐਕਸ ਦੀ ਫੈਸਿਲਿਟੀ ਦੇ ਵਿੱਚ ਜਦੋਂ ਸ਼ਿਫਟ ਚੇਂਜ ਹੋ ਰਹੀ ਸੀ, ਉਦੋਂ ਇੱਕ ਬੇਵਕੂਫ ਨੇ ਗੋਲੀਕਾਂਡ ਨੂੰ ਅੰਜਾਮ ਦਿੱਤਾ ਤੇ ਜਿਹੜੇ ਕਾਮੇ ਸੀਗੇ, ਮੁਲਾਜ਼ਮ ਸੀਗੇ, ਉਹਨਾਂ ਨੂੰ ਮਾਰ ਦਿੱਤਾ। ਉਹਦੇ ਵਿੱਚ ਕੁਛ ਪੰਜਾਬੀ ਵੀ ਜਿਹੜੇ ਉਹ ਸ਼ਾਮਲ ਸੀਗੇ। ਸੋ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਵਾਧੇ ਨੂੰ ਲੈ ਕੇ ਬੜੇ ਤਰ੍ਹਾਂ ਦੇ ਜਿਹੜੇ ਚਰਚਾਵਾਂ, ਵਿਵਾਦ ਜਿਹੜੇ ਉਸ ਦੇ ਨਾਲ ਜੁੜ ਜਾਂਦੇ ਆ। ਸਭ ਤੋਂ ਪਹਿਲਾਂ ਜਦੋਂ ਵੀ ਮਾਸ ਸ਼ੂਟਿੰਗ ਪ੍ਰਵੀਨ ਜੀ ਵਾਪਰਦੀ ਆ, ਉਦੋਂ ਹਾਂਜੀ। ਗੱਲ ਜਿਹੜੀ ਚੱਲ ਜਾਂਦੀ ਆ ਗਨ ਕੰਟਰੋਲ ਦੀ। ਵੀ ਹੂੰ, ਗਨ ਦੇ ਉੱਤੇ ਜੀ ਕੰਟਰੋਲ ਜਿਹੜਾ ਉਹ ਚਾਹੀਦਾ ਆ। ਕਿਉਂ ਹਰ ਇੱਕ ਦੇ ਕੋਲ ਏਦਾਂ ਗੰਨਾਂ ਹੈਗੀਆਂ ਆ, ਏਦਾਂ ਆ, ਕਿਵੇਂ ਆ? ਸੋ ਉਹ ਜਿਹੜੀਆਂ ਚਰਚਾਵਾਂ ਉਹ ਕਰਦੇ ਨੇ ਜਿਹੜੇ ਗਨ ਦੇ ਉਲਟ ਹੈਗੇ ਨੇ। ਫਿਰ ਜਿਹੜੇ ਗਨ ਦੇ ਹੱਕ ਵਾਲੇ ਆ, ਉਹ ਕਹਿੰਦੇ ਨੇ ਵੀ ਭਾਈ ਸਾਨੂੰ ਸੰਵਿਧਾਨ ਦੇ ਮੁਤਾਬਕ ਜਿਹੜੀ ਸੈਕੰਡ ਅਮੈਂਡਮੈਂਟ ਆ, ਉਹ ਕਹਿੰਦੀ ਆ ਵੀ ਰਾਈਟ ਟੂ ਬੇਅਰ ਆਰਮਸ, ਵੀ ਸ਼ਰੇਆਮ ਸੰਵਿਧਾਨ ਦੇ ਵਿੱਚ ਲਿਖਿਆ ਵੀ ਸਾਡੇ ਕੋਲ ਇਹ ਹੱਕ ਹੈਗਾ ਆ ਵੀ ਅਸੀਂ ਹਥਿਆਰ ਜਿਹੜਾ ਉਹ ਰੱਖ ਸਕਦੇ ਆ। ਸੋ ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਜਿਹੜੀ ਉਹ ਨਹੀਂ ਚਾਹੀਦੀ ਵੀ ਗਨ ਨੂੰ ਕਿੱਦਾਂ ਆ। ਜਦ ਕਿ ਕੈਲੀਫੋਰਨੀਆ ਵਰਗੇ ਸ਼ਹਿਰ, ਕੈਲੀਫੋਰਨੀਆ ਵਰਗੇ ਸੂਬੇ, ਨਿਊਯਾਰਕ ਵਰਗੇ ਸੂਬੇ ਦੇ ਵਿੱਚ ਬੜੇ ਸਖਤ ਗਨ ਦੇ ਜਿਹੜੇ ਕਾਨੂੰਨ ਮੰਨੇ ਜਾਂਦੇ ਨੇ। ਪਰ ਫਿਰ ਵੀ ਉਸ ਦੇ ਬਾਵਜੂਦ ਕਹਿੰਦੇ ਵੀ ਜਿਸ ਨੇ ਅਜਿਹੀ ਘਟਨਾ ਨੂੰ ਅੰਜਾਮ ਦੇਣਾ ਹੁੰਦਾ ਆ, ਕੋਈ ਆਲਰੇਡੀ ਉਸਨੇ ਕੀਤਾ ਆ, ਉਹਨੇ ਕੋਈ ਨਾ ਕੋਈ ਹੀਲਾ ਵਸੀਲਾ ਜਿਹੜਾ ਉਹ ਕਰਕੇ ਏਦਾਂ ਦਾ ਹਥਿਆਰ ਜਿਹੜਾ ਉਹ ਹਾਸਲ ਕਰਕੇ ਲੋਕਾਂ ਦੇ ਉੱਤੇ ਅਤਿਆਚਾਰ ਜਿਹੜਾ ਉਹ ਕਰ ਹੀ ਦੇਣਾ ਹੁੰਦਾ ਆ। ਸੋ ਇਹ ਬੜੇ ਵੱਡੇ ਜਿਹੜੇ ਸਵਾਲ ਨੇ, ਇਸ ਦੇ ਵਿੱਚ ਜਵਾਬ ਜਿਹੜਾ ਉਹ ਕਿਸੇ ਕੋਲ ਨਹੀਂ ਆ। ਹਰ ਵਾਰੀ ਜਿਹੜੀਆਂ ਗੱਲਾਂ ਦੋਨਾਂ ਤਰਫਾਂ ਤੋਂ ਹੋ ਕੇ ਫਿਰ ਹੂੰ, ਅਗਲੀ ਮਾਸ ਸ਼ੂਟਿੰਗ ਦੇ ਇੰਤਜ਼ਾਰ ਦੇ ਵਿੱਚ ਸਾਰੇ ਜਾਣੇ ਲੋਕ ਗੱਲਾਂ ਕਰਦੇ ਰਹਿੰਦੇ ਨੇ। ਇੱਕ ਜੀ। ਆંકੜਾ ਜਿਹੜਾ ਇਸ ਟਾਈਮ ਮੈਂ ਤੁਹਾਡੇ ਨਾਲ ਜਿਹੜਾ ਸ਼ੇਅਰ ਕਰਨ ਜਾ ਰਿਹਾ ਆ, ਹਾਂਜੀ। ਹਰ 100 ਜਾਣਿਆਂ ਦੇ ਪਿੱਛੇ ਅਮਰੀਕਾ ਦੇ ਵਿੱਚ ਜਿਹੜੀ ਗਨ ਓਨਰਸ਼ਿਪ ਆ, ਉਹ ਆ ਵੀ 120.5। ਸੋ ਓਨਰਸ਼ਿਪ ਆਫ ਗਨਸ ਅਮਰੀਕਾ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਹਾਈਐਸਟ ਪਰ ਕੈਪੀਟਾ ਗਨ ਓਨਰਸ਼ਿਪ ਹੈਗੀ ਆ। ਇਸ ਤੋਂ ਬਾਅਦ ਦੇ ਵਿੱਚ ਦੂਜੇ ਨੰਬਰ ਤੇ ਮੁਲਕ ਆਉਂਦਾ ਆ ਯਮਨ, ਜਿਸ ਦੇ ਵਿੱਚ 100 ਬੰਦਿਆਂ ਪਿੱਛੇ 52.8 ਜਿਹੜੀਆਂ ਫਾਇਰ ਆਰਮਸ ਗਨਸ ਜਿਹੜੀਆਂ ਆ ਉਹ ਦੇਖੀਆਂ ਜਾਂਦੀਆਂ ਆ। ਸੋ ਇਹਨਾਂ ਮਾਸ ਸ਼ੂਟਿੰਗਸ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਇਹ ਚਰਚਾ ਚੱਲਦੀ ਆ। ਫਿਰ ਦੂਜੇ ਨੰਬਰ ਦੇ ਉੱਤੇ ਜਿਹੜੀ ਚਰਚਾ ਚੱਲਦੀ ਆ, ਜਿਹੜੇ ਫੈਕਟਰਸ ਦੀ ਜੇ ਆਪਾਂ ਗੱਲ ਕਰਦੇ ਜਾਈਏ ਵੀ ਕਿਉਂ ਇਹ ਵਾਪਰਦੇ ਆ, ਉਹ ਆਉਂਦੀ ਆ ਮੈਂਟਲ ਇਲਨੈਸ। ਇਹ ਇੱਕ ਬੜੀ ਵੱਡੀ ਜਿਹੜੀ ਸਮੱਸਿਆ ਇਸ ਟਾਈਮ ਬਣੀ ਪਈ ਆ। ਮੈਂਟਲ ਇਲਨੈਸ ਇੰਨੀ ਕੁ ਜ਼ਿਆਦਾ ਜਿਹੜੀ ਉਹ ਵੱਡੇ ਪੈਮਾਨੇ ਦੇ ਉੱਤੇ ਫੈਲੀ ਹੋਈ ਆ ਪ੍ਰਵੀਨ ਜੀ, ਵੀ ਲੋਕ ਦਿਮਾਗੀ ਤੌਰ ਦੇ ਉੱਤੇ ਜਦੋਂ ਸੰਤੁਲਨ ਖੋ ਬੈਠਦੇ ਆ ਤਾਂ ਹਾਂ, ਹਿੰਸਕ ਜਿਹੜੇ ਉਹ ਹੋਈ ਜਾ ਰਹੇ ਆ। ਇਸ ਦੇ ਵਿੱਚ ਫੈਕਟਰ ਕਈ ਆਉਂਦੇ ਨੇ, ਚਾਹੇ ਡਰੱਗਸ ਨੂੰ ਇਸ ਦੇ ਵਿੱਚ ਨਾਲ ਜਿਹੜਾ ਉਹ ਜੋੜ ਲਿਆ ਜਾਵੇ, ਚਾਹੇ ਸਮਾਜਿਕ ਤੌਰ ਦੇ ਉੱਤੇ ਪਰਿਵਾਰਾਂ ਦੇ ਵਿੱਚ ਆਪਸੀ ਇਤਫਾਕ ਘਟਣਾ, ਲੋਕਾਂ ਦੇ ਵਿੱਚ ਸਟ੍ਰੈਸ ਦਾ ਜਿਹੜਾ ਉਹ ਵਾਧਾ ਹੋਣਾ, ਕੋਈ ਸੋਸ਼ਲ ਸਿਸਟਮ ਨਾ ਹੋਣਾ ਇੱਕ ਦੂਜੇ ਨੂੰ ਸਪੋਰਟ ਕਰਨ ਦੇ ਲਈ, ਤੇ ਉਹ ਬਾਅਦ ਤੋਂ ਅੱਗੇ ਜਿਹੜੀ ਗੱਲ ਵੱਧਦੀ ਜਿਹੜੀ ਮੈਂਟਲ ਇਲਨੈਸ ਦੀ ਆ, ਉਹ ਪਰੇ ਤੋਂ ਪਰੇ ਜਿਹੜੀ ਉਹ ਚਲੇ ਜਾਂਦੀ ਆ ਤੇ ਫਿਰ ਹਿੰਸਕ ਰੂਪ ਅਖਤਿਆਰ ਕਰ ਜਾਂਦੀ ਆ। ਇਸ ਦੇ ਸ਼ਿਕਾਰ ਜਿਹੜੇ ਲੋਕ ਆ, ਉਹ ਅਡਲਟ ਤੋਂ ਲੈ ਕੇ ਬੱਚੇ ਤੱਕ ਜਿਹੜੇ ਉਹ ਹੋ ਰਹੇ ਆ, ਕਿਉਂਕਿ ਆਪਾਂ ਦੇਖੀਆਂ
ਕਈ ਹੂੰ, ਘਟਨਾਵਾਂ ਸਕੂਲਾਂ ਦੇ ਵਿੱਚ, ਐਲੀਮੈਂਟਰੀ ਸਕੂਲਾਂ ਤੱਕ ਵੀ ਜਿਹੜੀਆਂ ਉਹ ਵਾਪਰੀਆਂ, ਜਿਨ੍ਹਾਂ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਜਿਹੜਾ ਉਹ ਝੰਜੋੜ ਕੇ ਰੱਖ ਦਿੱਤਾ। ਇਸ ਦੇ ਵਿੱਚ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੀ ਘਟਨਾ ਕਿਸੇ ਤੋਂ ਲੁਕੀ ਛਿਪੀ ਨਹੀਂ। ਹੂੰ, ਦਸੰਬਰ 2012 ਦੇ ਵਿੱਚ ਕਨੈਕਟੀਕਟ ਦੇ ਵਿੱਚ ਇੱਕ 20 ਸਾਲਾਂ ਦਾ ਐਡਮ ਲੈਂਜ਼ਾ ਨਾਂ ਦਾ ਬੰਦਾ ਸੀ, ਜਿਸ ਜੀ, ਨੇ ਉੱਥੇ ਇਸ ਗੋਲੀकांड ਨੂੰ ਅੰਜਾਮ ਦਿੱਤਾ ਤੇ 26 ਜਾਣਿਆਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿੱਚ 6 ਤੋਂ 7 ਸਾਲ ਦੀ ਉਮਰ ਦੇ ਜਿਹੜੇ 20 ਬੱਚੇ ਸੀਗੇ, 6 ਅਡਲਟ ਸਟਾਫ ਮੈਂਬਰ ਸੀਗੇ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਸਦੀ ਜਿਹੜੀ ਮਾਂ ਘਰੇ ਸੀਗੇ, ਉਹ ਵੀ ਉਸਨੂੰ ਵੀ ਇਸਨੇ ਜਿਹੜਾ ਉਹ ਮਾਰ ਦਿੱਤਾ। ਉਹ ਤੇ ਆਪਣੇ ਆਪ ਨੂੰ ਵੀ ਬਾਅਦ 'ਚ ਜਿਹੜਾ ਉਹ ਮਾਰ ਲਿਆ ਸੀਗਾ। ਤੁਸੀਂ ਹਿਸਾਬ ਲਾ ਲਓ ਵੀ ਜੀ। ਕਿੱਥੇ ਤੱਕ ਜਿਹੜੀ ਇਹ ਗੱਲ ਪਹੁੰਚ ਚੁੱਕੀ ਹੋਈ ਆ। ਇੱਦਾਂ ਦੀਆਂ ਘਟਨਾਵਾਂ ਨੇ ਦੁਨੀਆ ਨੂੰ, ਮੁਲਕ ਨੂੰ ਬੁਰੀ ਤਰ੍ਹਾਂ ਜਿਹੜਾ ਉਹ ਝੰਜੋੜ ਕੇ ਰੱਖਿਆ ਪਿਆ ਹੈ। ਹਾਂਜੀ ਰਾਜੀ, ਬਿਲਕੁਲ ਜਦੋਂ 2018 ਦੀ ਗੱਲ ਆ ਵੀ ਇੱਕ ਨਾ ਬਹੁਤ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸੀਗੀਆਂ। ਫਲੋਰਿਡਾ ਦੀ ਗੱਲ ਹੈ, ਜਦੋਂ ਹਾਈ ਸਕੂਲ ਦੀ ਸ਼ਾਇਦ ਤੁਸੀਂ ਵੈਲੇਨਟਾਈਨ ਡੇ ਦੀ ਇੱਕ ਸ਼ਾਮ ਸੀਗੀ। ਪਾਰਕਲੈਂਡ, ਹਾਂਜੀ, ਜੀ। ਹਾਂਜੀ, 17 ਲੋਕਾਂ ਦੀ ਮੌਤ ਹੋ ਗਈ ਸੀ ਤੇ 17-18 ਜਾਣੇ ਜਿਹੜੇ ਆ ਜ਼ਖਮੀ ਹੋ ਗਏ ਸੀਗੇ। ਉਦੋਂ ਬਹੁਤ ਵੱਡੀ ਇਹ ਬਹਿਸ ਚੱਲੀ ਸੀਗੀ ਕਿ ਅਮਰੀਕਾ ਦੇ ਵਿੱਚ ਜਿਹੜਾ ਗਨ ਕਲਚਰ ਆ, ਇਸ ਨੂੰ ਕਿਸ ਤਰੀਕੇ ਨਾਲ ਲਿਆ ਜਾਵੇ ਤੇ 2013 ਤੋਂ 2018 ਦੇ ਦਰਮਿਆਨ ਅਮਰੀਕਾ ਦੇ ਵਿੱਚ ਜਿਹੜੀਆਂ ਮਾਸ ਸ਼ੂਟਿੰਗ ਤਾਂ ਨਹੀਂ ਕਹਿ ਸਕਦੇ, ਪਰ ਜਿਹੜੀਆਂ ਗੋਲੀਬਾਰੀ ਮੰਨ ਲਓ, ਬੰਦਾ ਸ਼ੌਪ ਤੇ ਗਿਆ ਲੁੱਟ ਦੇ ਇਰਾਦੇ ਨਾਲ, ਉੱਥੇ ਉਹਨੇ ਬੰਦਾ ਮਾਰਤਾ, ਜਾਂ ਬੰਦਾ ਪੁਲਿਸ ਵਾਲੇ ਨਾਲ ਉਲਝ ਗਿਆ, ਉਹਨੇ ਪੁਲਿਸ ਵਾਲੇ ਤੇ ਫਾਇਰ ਕਰਤਾ, ਜਾਂ ਛੋਟੀਆਂ-ਮੋਟੀਆਂ ਰੰਜਿਸ਼ਾਂ, ਤਾਂ 300 ਤਕਰੀਬਨ ਘਟਨਾਵਾਂ ਸੀਗੀਆਂ ਇਹ, ਜਿੱਥੇ ਜੀ, ਹਥਿਆਰ ਆਇਆ ਵਿੱਚ। ਮਾਸ ਸ਼ੂਟਿੰਗ ਤੇ ਇੱਕ ਅਲੱਗ ਚੀਜ਼ ਆ ਨਾ, ਜੀ, ਜਿੱਥੇ ਜੀ, ਹਥਿਆਰ ਆਇਆ। ਤਾਂ ਉਸ ਤੋਂ ਬਾਅਦ ਕੀ ਹੈ ਵੀ ਇੱਕ ਬਹਿਸ ਛਿੜੀ ਵੀ ਜਿਹੜੇ ਹਥਿਆਰ ਲੈਣ ਦੀ ਜਿਹੜੀ ਹੋੜ ਆ, ਇਹਨੂੰ ਹੌਲੀ ਕਰਨ ਦੀ ਬਜਾਏ, ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਵੀ ਅਮਰੀਕਾ ਦੇ ਵਿੱਚ ਪਰ ਕੈਪਟਾ ਇੰਨੇ ਹਥਿਆਰ ਆ, ਤਾਂ ਇੱਕ ਸਟੱਡੀ ਇਹ ਵੀ ਦੱਸਦੀ ਆ ਵੀ ਜਿਹੜੇ ਅਮਰੀਕਾ ਦੇ ਲੋਕ ਆ, ਸਮਾਲ ਆਰਮਸ ਸਰਵੇ 2011 ਸ਼ਾਇਦ ਤੁਸੀਂ ਕੋਟ ਕੀਤਾ ਵਾ, ਕਹਿੰਦੇ 100 ਦੇ ਵਿੱਚੋਂ 90 ਅਮਰੀਕੀ ਜਿਨ੍ਹਾਂ ਦੇ ਕੋਲੇ ਗਨ ਆ, ਤਕਰੀਬਨ ਸਿੱਧੇ ਤੌਰ ਤੇ। ਤਾਂ ਉਦੋਂ ਇਹ ਜਿਹੜੀ ਬਹਿਸ ਆ ਚੱਲੀ ਸੀਗੀ ਵੀ ਕੀ ਹਥਿਆਰ ਇੰਨੀ ਤਾਦਾਦ ਦੇ ਵਿੱਚ ਦੇਣੇ ਲੋਕਾਂ ਨੂੰ ਇਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਜਾਂ ਰੂਲਸ ਜਿਹੜੇ ਨੇ ਉਹ ਸਖਤ ਨਾ ਕਰ ਦਿੱਤੇ ਜਾਣ। ਪਰ ਜਿਹੜੇ ਮੋਸਟਲੀ ਬੰਦੂਕ ਰੱਖ ਸਕਦਾ ਵਾ ਬੰਦਾ, ਮੇਰੇ ਖਿਆਲ ਦੇ ਨਾਲ ਜਿਹੜਾ ਦੀ ਗਨ ਕੰਟਰੋਲ ਐਕਟ 1968 ਆ, ਉਹ ਕਹਿੰਦਾ ਵੀ ਕੋਈ ਵੀ ਛੋਟਾ-ਮੋਟਾ ਹਥਿਆਰ ਜਾਂ ਰਾਈਫਲ ਤੁਸੀਂ ਲੈਣੇ ਤਾਂ ਤੁਹਾਡੀ ਉਮਰ ਜਿਹੜੀ 18 ਕੁ ਸਾਲ ਹੋਣੀ ਚਾਹੀਦੀ ਆ। ਹੈਂਡਗਨ ਲੈਣੀ ਆ ਤਾਂ 21 ਸਾਲ ਦੀ ਉਮਰ ਹੋਣੀ ਚਾਹੀਦੀ ਆ। ਇਹ ਵੀ ਜਿਹੜਾ ਰੂਲ ਹੈ ਉਹ ਕਹਿੰਦਾ ਵੀ ਅਮਰੀਕਾ ਦੇ ਵਿੱਚ ਕਈ ਰਾਜ ਜਿਹੜੇ ਆ ਉਹ ਇਸ ਗੱਲ ਤੇ ਸੋਚ ਰਹੇ ਆ ਵੀ ਜਿਹੜੀ ਹੈਂਡਗਨ ਵਾਲੀ ਹੈ ਜਾਂ ਪਿਸਤੌਲ ਰਾਈਫਲ ਵਾਲੀ ਛੋਟੀ ਹੈ ਜਿਹੜੀ, ਉਹਦੀ ਉਮਰ ਹੱਦ ਨੂੰ ਵਧਾ ਦਿੱਤਾ ਜਾਵੇ। ਹਾਲਾਂਕਿ ਉਮਰ ਘਟਾਉਣ ਦੀ ਕਿਸੇ ਤਾਂ ਜਿਹੜੀ ਹੈ ਇਜਾਜ਼ਤ ਨਹੀਂ ਜੁੜਦੀ ਹੈ। ਸੋ ਅਮਰੀਕਾ ਦੇ ਵਿੱਚ ਹਿੰਸਾ ਔਰ ਮਾਸ ਸ਼ੂਟਿੰਗਸ, ਗਨ ਕਲਚਰ, ਇਹ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਵਾ। ਔਰ ਇਹਦਾ ਸਭ ਤੋਂ ਵੱਡਾ ਕਾਰਨ ਇਹ ਆ ਵੀ ਓਪਨਲੀ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਜਿਹਦੇ ਚ ਕਈ ਅਮਰੀਕੀਆਂ ਦੀ ਬੇਸ਼ਕੀਮਤੀ ਜਾਨ ਹੈ ਜਿਹੜੀ ਉਹ ਚਲੀ ਗਈ ਹੈ। ਸੋ ਜਿਹੜੇ ਲੋਕ ਹਥਿਆਰ ਨਹੀਂ ਖਰੀਦ ਸਕਦੇ, ਉਹਨਾਂ ਦੇ ਵਿੱਚ, ਉਹਨਾਂ ਦੀ ਕੈਟਾਗਰੀ ਦੇ ਵਿੱਚ ਜਿਹੜੇ ਆਉਂਦੇ ਆ ਭਗੌੜੇ, ਜਿਨ੍ਹਾਂ ਨੂੰ ਸਮਾਜ ਨੂੰ ਖਤਰਾ ਮੰਨ ਲਿਆ ਜਾਵੇ, ਜਿਨ੍ਹਾਂ ਤੋਂ ਜੀ, ਮਾਨਸਿਕ ਰੂਪ ਦੇ ਵਿੱਚ ਬਿਮਾਰ ਜਿਹੜੇ ਉਹ ਗਨ ਨਹੀਂ ਖਰੀਦ ਸਕਦੇ ਅਮਰੀਕਾ ਦੇ ਵਿੱਚ। ਨਸ਼ੇ ਦੇ ਵਿੱਚ ਜੇ ਕੋਈ ਵੀ ਇਨਵੋਲਵ ਆ ਕਿਸੇ ਡਰੱਗ ਕੇਸ ਦੇ ਵਿੱਚ, ਉਹ ਹਥਿਆਰ ਨਹੀਂ ਖਰੀਦ ਸਕਦਾ, ਨਾ ਹੀ ਵੇਚ ਸਕਦਾ ਵਾ। ਗੁੰਡਾਗਰਦੀ ਕਰਨ ਵਾਲੇ ਪੁਲਿਸ ਦੀ ਜਿਹੜੀ ਲਾਈਨ ਤੇ ਹਿੱਟ ਲਾਈਨ ਤੇ ਰਹਿੰਦੇ ਨੇ, ਉਹ 1 ਸਾਲ ਜਿਨ੍ਹਾਂ ਨੂੰ ਜੇਲ੍ਹ ਹੋ ਚੁੱਕੀ ਆ ਉਹ, ਪਰ ਅਸਲ ਦੇ ਵਿੱਚ ਜਦੋਂ ਕੋਈ ਦੋਸ਼ੀ ਫੜਿਆ ਜਾਂਦਾ, ਮੋਸਟਲੀ ਫੜੇ ਤਾਂ ਬਹੁਤ ਘੱਟ ਜਾਂਦੇ ਆ, ਜੀ। ਪਰ ਉਦੋਂ ਪਤਾ ਲੱਗਦਾ ਕਿ ਉਹ ਤਕਰੀਬਨ ਜਿਹੜੇ ਜਿਹੜੇ ਲੋਕ ਨਹੀਂ ਲੈ ਸਕਦੇ ਉਹਨਾਂ ਦੇ ਵਿੱਚੋਂ ਇੱਕ ਕੈਟਾਗਰੀ ਹੁੰਦੀ ਆ। ਹੂੰ, 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 ਹੂੰ। ਮਤਲਬ ਮਾਨਸਿਕ ਰੂਪ ਨਾਲ ਬਿਮਾਰ ਲੋਕ ਗਨ ਨਹੀਂ ਖਰੀਦ ਸਕਦੇ। ਪਰ ਮੋਸਟਲੀ ਘਟਨਾਵਾਂ ਦੇ ਵਿੱਚ ਜਦੋਂ ਸਟੱਡੀ ਹੋਈ ਬਾਅਦ ਦੇ ਵਿੱਚ, ਭਾਵੇਂ ਐਨਕਾਊਂਟਰ ਚ ਮਾਰਿਆ ਗਿਆ, ਭਾਵੇਂ ਕਿਸੇ ਵੀ, ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਫਲਾں ਹਸਪੀਟਲ ਤੋਂ ਇਹਦਾ ਇਲਾਜ ਚੱਲ ਰਿਹਾ ਸੀਗਾ, ਜਾਂ ਫਲਾਂ ਡਾਕਟਰ ਦੇ ਨਾਲ, ਜਾਂ ਫਲਾਂ ਮਾਨਸਿਕ ਰੋਗਾਂ ਦੇ ਨਾਲ ਜੁੜੇ ਜਿਹੜੇ ਡਾਕਟਰ ਆ ਉਹਨਾਂ ਦੇ ਨਾਲ ਇਹ ਕੰਸਲਟੈਂਟ ਦੇ ਵਿੱਚ ਸੀਗਾ, ਕੰਸਲਟ ਕਰ ਰਹੇ ਸੀ ਡਾਕਟਰ ਇਸ ਨੂੰ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਪਰ ਖਾਸ ਗੱਲ ਇਹ ਹੈ ਵੀ ਜਦੋਂ ਇਹ ਬਹਿਸ ਚੱਲਦੀ ਅਮਰੀਕਾ ਦੇ ਵਿੱਚ ਕਿ ਕਾਨੂੰਨ ਸਖਤ ਹੋਣ ਨਾ ਹੋਣ, ਉਮਰ ਹੱਦ ਵਧਾਈ ਜਾਵੇ ਨਾ ਵਧਾਈ ਜਾਵੇ, ਜਾਂ ਜਿਹੜੀ ਗਨ ਕਲਚਰ ਦੀ ਜਿਹੜੀ ਉਮਰ ਹੱਦ ਹੈ, ਜਾਂ ਹੋਰ ਮਤਲਬ ਆਰਮ ਜਿਹੜਾ ਇਹਨਾਂ ਦਾ ਫੈਡਰਲ ਫਾਇਰ ਆਰਮਸ ਲਾਇਸੈਂਸ ਆ, ਬੰਦੂਕ ਵਿਕਰੇਤਾ ਦੀ ਉਮਰ ਵੀ ਜਿਹੜੀ ਉਹ ਕਹਿੰਦੇ ਕਾਫੀ ਵੱਧ ਹੋਣੀ ਚਾਹੀਦੀ, ਸੋ ਦੈਟ ਕਿ ਉਹ ਖਰੀਦ ਸਕੇ। ਹੈਂਡਗਨ ਨੂੰ ਲੈ ਕੇ ਅਲੱਗ ਤੋਂ ਇੱਕ ਬਹਿਸ ਚੱਲਦੀ ਰਹੀ ਆ। ਪਰ ਉਹ ਕਹਿੰਦੇ ਵੀ ਜਿਹੜਾ ਮੈਰੀਜੁਆਨਾ ਜਾਂ ਹੋਰ ਡਰੱਗਸ ਆ, ਇਹਦੇ ਪੈਰਲਲ ਇੱਕ ਬਹਿਸ ਇਹ ਵੀ ਚੱਲਦੀ ਰਹੀ
ਵੀ ਜਿਹੜੀ ਡਰੱਗ ਦੇ ਐਡਿਕਸ਼ਨ ਆ ਜਾਂ ਡਰੱਗ ਐਡਿਕਟਡ ਜਿਹੜੇ ਲੋਕ ਨੇ, ਮੈਰੀਜੂਆਨਾ ਬੰਦ ਹੋਣਾ ਚਾਹੀਦਾ, ਖੁੱਲ੍ਹਣਾ ਚਾਹੀਦਾ ਹੈ ਜਾਂ ਇੰਨਾ ਹੋਣਾ ਚਾਹੀਦਾ, ਤਾਂ ਇਹ ਪੈਰਲਲ ਦੋਨੇ ਬਹਿਸਾਂ ਚੱਲਦੀਆਂ ਰਹੀਆਂ, ਖਾਸ ਕਰਕੇ ਉਦੋਂ ਜਦੋਂ ਅਮਰੀਕਾ ਦੇ ਵਿੱਚ ਕੋਈ ਵੀ ਵੱਡੀ ਘਟਨਾ ਜਿਹੜੀ ਆ ਉਹ ਵਾਪਰੀ। ਸੋ ਜਿਹੜੀਆਂ ਘਟਨਾਵਾਂ ਨੇ ਅਮਰੀਕਾ ਦੇ ਵਿੱਚ ਇਹਨਾਂ ਬਹਿਸਾਂ ਨੂੰ ਚਲਾਇਆ ਅੱਗੇ, ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਵੀ ਹਥਿਆਰਬੰਦ ਲੋਕਾਂ ਦੀ ਮਾਨਸਿਕ ਸਿਹਤ ਦੀ ਜਾਣਕਾਰੀ ਹੋਵੇ ਤੁਹਾਡੇ ਕੋਲ, ਜਾਂ ਲਾ ਇਨਫੋਰਸਮੈਂਟ ਏਜੰਸੀਜ਼ ਕੋਲੇ ਹੋਵੇ, ਜਾਂ ਉਹ ਕਹਿੰਦੇ ਵੀ ਜਿਹੜੀਆਂ ਰੋਕੀਆਂ ਜਾਣ ਘਟਨਾਵਾਂ ਜਿਨ੍ਹਾਂ ਨੇ ਉਹ ਥਿਊਰੀਆਂ ਡਿਵੈਲਪ ਕਰਕੇ ਦਿੱਤੀਆਂ, ਉਹ ਇਹ ਸੀਗਾ ਵੀ ਲਾਸ ਵੇਗਸ ਸ਼ੂਟ ਆਊਟ ਸਾਰਿਆਂ ਨੂੰ ਯਾਦ ਹੋਣਾ, ਲਾਸ ਵੇਗਸ ਜੀ, ਦਾ ਜਿਹੜਾ ਸ਼ੂਟਿੰਗ ਸੀਗੀ 2017 ਦੀ ਗੱਲ ਆ। ਪੈਰਾਡਾਈਜ਼ ਇਲਾਕਾ ਪੈਂਦਾ ਵਾ ਸ਼ਾਇਦ ਉੱਥੇ ਨੇਵਾਦਾ ਦੇ ਨੇੜੇ ਤੇੜੇ, ਉੱਥੇ 60 ਬੰਦੇ ਮਰ ਗਏ ਸੀਗੇ। ਜੀ, ਜੀ, ਸੈਮੀ ਆਟੋਮੈਟਿਕ ਰਾਈਫਲ ਸੀਗੀਆਂ ਜਿਨ੍ਹਾਂ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਔਰ 867 ਗਨ ਫਾਇਰ ਹੋਏ ਆ। ਤੁਸੀਂ ਦੇਖੋ ਵੀ 867 ਗਨ ਫਾਇਰ ਕਿੱਡੀ ਵੱਡੀ, ਔਰ ਜਿਹੜੇ ਮਤਲਬ 60 ਤਾਂ ਬੰਦੇ ਡੈਥਸ ਹੋ ਗਈਆਂ ਸੀਗੀਆਂ, ਪਰ ਜ਼ਖਮੀ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਬਿਲਕੁਲ, ਹੋ ਬਿਲਕੁਲ। ਗਏ ਸੀਗੇ। ਹੂੰ, ਇਸੇ ਤਰ੍ਹਾਂ ਔਰਲੈਂਡੋ ਨਾਈਟ ਕਲੱਬ ਆ, ਹਾਲਾਂਕਿ ਮੇਰੀ ਅੰਗਰੇਜ਼ੀ ਥੋੜ੍ਹੀ ਜਿਹੀ ਵੀਕ ਆ, ਪ੍ਰੋਨਾਊਂਸ ਕਰਨ ਦੇ ਵਿੱਚ ਚੀਜ਼ਾਂ ਕਈ ਵਾਰੀ ਐਕਸੈਂਟ ਆਪਾਂ ਨੂੰ ਪ੍ਰੋਪਰ ਨਹੀਂ ਆਉਂਦਾ, ਪਰ ਮੈਂ ਤੁਹਾਨੂੰ ਇਲਾਕਾ ਦੱਸ ਦਿੰਦਾ ਵਾਂ, ਫਲੋਰੀਡਾ ਦਾ ਔਰਲੈਂਡੋ ਇਲਾਕਾ ਪੈਂਦਾ ਵਾ। 2016 ਦੀ ਗੱਲ ਆ, 49 ਬੰਦੇ ਮਰ ਗਏ ਸੀਗੇ ਜੀ, ਮਾਸ ਸ਼ੂਟਿੰਗ ਦੇ ਵਿੱਚ, ਔਰ 53 ਗਨ ਫਾਇਰ ਹੋਈਆਂ ਸੀਗੀਆਂ। ਸੈਮੀ ਆਟੋਮੈਟਿਕ ਪਿਸਟਲ ਸੀਗੇ ਇਹਨਾਂ ਕੋਲ, ਜਿਹੜੇ ਬੰਦੇ ਇੱਥੇ ਆਏ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। 49 ਡੈਥਸ ਹੋ ਗਈਆਂ ਸੀ। 2007 ਦੀ ਗੱਲ ਆ, ਵਰਜੀਨੀਆ ਦੇ ਵਿੱਚ ਜਿਹੜਾ ਬਲੈਕਸਬਰਗ ਇਲਾਕਾ ਪੈਂਦਾ ਵਾ, 32 ਡੈਥਸ ਹੋ ਗਈਆਂ ਸੀ ਉੱਥੇ। ਤੁਸੀਂ 2012 ਦਾ ਵਿਸਕੌਨਸਿਨ ਦੇ ਵਿੱਚ ਜਿਹੜੀ ਘਟਨਾ, ਜ਼ਿਕਰ ਜਿਹੜੇ ਕੀਤਾ। ਜੀ, ਸਾਡੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ। ਸੋ ਜਿੰਨੀਆਂ ਕੁ ਸਟੱਡੀਜ਼ ਹੋਈਆਂ, ਹਾਲਾਂਕਿ ਸਾਰੀਆਂ ਸਟੱਡੀਜ਼ ਤਾਂ ਕਦੇ ਵੀ ਕਿਸੇ ਸਿਸਟਮ ਦੇ ਵਿੱਚ ਜੋ ਤਰੁੱਟੀਆਂ ਨੇ, ਕਮੀਆਂ ਨੇ ਲੋਕਾਂ ਦੇ ਵਿੱਚ, ਬੰਦਿਆਂ ਦੇ ਵਿੱਚ, ਆਪਾਂ ਵੀ ਪਰਫੈਕਟ ਨਹੀਂ ਆ, ਆਪਣੇ ਵਿੱਚ ਵੀ ਹੋਣਗੀਆਂ। ਤਾਂ ਜਦੋਂ ਕਿਤੇ ਵੀ ਕੋਈ ਘਟਨਾ ਰਾਜੀ ਵਾਪਰਦੀ ਆ, ਤਾਂ ਉਹਦੇ ਪਿੱਛੇ ਜਦੋਂ ਕਾਰਨ ਸਟੱਡੀ ਕੀਤੇ ਜਾਂਦੇ ਆ ਵੀ ਕਾਰਨ ਕੀ ਰਿਹਾ ਹੋਏਗਾ ਜਾਂ ਰੀਜ਼ਨ ਕੀ ਬਣਿਆ, ਇਹ ਘਟਨਾ ਦਾ ਮੂਲ ਕਾਰਨ ਕੀ ਹੈ, ਤਾਂ ਉੱਥੇ ਇਹੀ ਚੀਜ਼ਾਂ ਜਿਹੜੀਆਂ ਵਾ ਮੇਨ ਕਾਊਂਟ ਹੋਈਆਂ ਕਿ ਮਾਨਸਿਕ ਸਥਿਤੀ ਸਹੀ ਨਹੀਂ ਸੀ। ਹੇਟ ਕ੍ਰਾਈਮ ਦੇ ਐਂਗਲ ਤੋਂ ਦੇਖਿਆ ਗਿਆ, ਰੇਸਿਜ਼ਮ ਤੋਂ ਦੇਖਿਆ ਗਿਆ ਘਟਨਾਵਾਂ ਨੂੰ, ਪਰ ਜਿਹਨੇ ਦੁਨੀਆ ਨੂੰ ਜਾਂ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ, ਉਹ ਸੀ ਜਿਹੜਾ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦਾ ਤੁਸੀਂ ਜ਼ਿਕਰ ਕੀਤਾ ਵਾ। ਜੀ, ਜੀ, 2012 ਦੀ ਘਟਨਾ ਸੀ, 27 ਡੈਥਸ ਹੋਈਆਂ ਸੀ ਉੱਥੇ। ਸੈਮੀ ਆਟੋਮੈਟਿਕ ਰਾਈਫਲਸ ਦੇ ਨਾਲ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀਗਾ, ਪਿਸਟਲ ਬੋਲਟ ਐਕਸ਼ਨ ਰਾਈਫਲ। ਤਾਂ ਉਸ ਤੋਂ ਬਾਅਦ ਬਹੁਤ ਵੱਡੀ ਜਿਹੜੀ ਬਹਿਸ ਆ ਹਥਿਆਰਾਂ ਦੇ ਵਿੱਚ, ਅਮਰੀਕਾ ਦੇ ਵਿੱਚ ਗਨ ਕਲਚਰ ਦੇ ਉੱਤੇ ਬਹੁਤ ਵੱਡੀ ਬਹਿਸ ਆ ਜਿਹੜੀ ਉਹ ਛਿੜੀ ਸੀਗੀ। ਜੀ। ਜੀ। ਬਿਲਕੁਲ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਇਸ ਦੇ ਉੱਤੇ ਜੇ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 5200 4082725200। ਤੁਸੀਂ ਕੀ ਮੰਨਦੇ ਹੋ, ਤੁਹਾਡੇ ਹਿਸਾਬ ਦੇ ਨਾਲ ਕੀ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਜੋ ਕਿਹਾ ਜਾ ਰਿਹਾ ਆ ਵੀ ਕੀ ਵਾਕਿਆ ਹੀ ਗਨ ਕੰਟਰੋਲ ਨਾ ਹੋਣ ਕਰਕੇ ਹੋ ਰਿਹਾ ਹੈ, ਜਾਂ ਇਸ ਦੇ ਪਿੱਛੇ ਹੋਰ ਕਾਰਨ ਨੇ ਵੀ ਇਹ ਜਿਹੜੀਆਂ ਮਾਸ ਸ਼ੂਟਿੰਗਸ ਆ ਜਿਹੜੀਆਂ ਕਿਉਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ, ਜਿਸ ਦੇ ਵਿੱਚ ਅੰਨ੍ਹੇਵਾਹ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਆ। ਸਕੂਲਾਂ ਦੇ ਵਾਰਦਾਤਾਂ ਦੇ ਵਿੱਚ ਇੱਕ 1999 ਦੇ ਵਿੱਚ ਅਪ੍ਰੈਲ ਦੇ ਵਿੱਚ ਕੋਲੰਬਾਈਨ ਹਾਈ ਸਕੂਲ ਮੈਸੇਕਰ ਹੋਇਆ ਸੀ ਕੋਲੋਰਾਡੋ ਦੇ ਵਿੱਚ। ਉਸ ਟਾਈਮ ਦੇ ਉੱਤੇ ਜਿਹੜੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ 12ਵੀਂ ਗ੍ਰੇਡ ਦੇ ਯਾਨੀ ਕਿ ਹਾਈ ਸਕੂਲ ਦੇ ਵਿਦਿਆਰਥੀ ਸੀਗੇ 2, ਉਹਨਾਂ ਨੇ 12 ਵਿਦਿਆਰਥੀਆਂ ਨੂੰ ਮਾਰਿਆ ਤੇ ਇੱਕ ਟੀਚਰ ਨੂੰ ਜਿਹੜੀ ਉਹ ਮਾਰ ਦਿੱਤੀ, ਤੇ ਉੱਥੇ ਅਟੈਂਪਟਡ ਬੋmbਿੰਗ ਵੀ ਧਮਾਕਾ ਖੇਸ ਜਿਹੜੀ ਸਮੱਗਰੀ ਆ ਉਹ ਵੀ ਉਹਨਾਂ ਦੇ ਕੋਲੋਂ ਲੱਭੀ ਸੀ। ਬਾਅਦ ਦੇ ਵਿੱਚ ਇਹ ਦੋਨਾਂ ਹੀ ਵਿਦਿਆਰਥੀਆਂ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਜਿਹੜਾ ਉਹ ਮਾਰ ਲਿਆ ਸੀਗਾ। ਇਸ ਸ਼ੂਟਿੰਗ ਤੋਂ ਬਾਅਦ ਦੇ ਵਿੱਚ ਕੀ ਹੁੰਦਾ ਆ, ਇੱਕ ਇਹ ਚੀਜ਼ ਪ੍ਰਵੀਨ ਜੀ ਦੇਖੀ ਗਈ ਆ ਵੀ ਮੀਡੀਆ ਦੇ ਵਿੱਚ ਇਹਨਾਂ ਸ਼ੂਟਿੰਗਸ ਦਾ ਜ਼ਿਕਰ ਜਾਂ ਉਹਨਾਂ ਦੇ ਨਾਮ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਪ੍ਰਚਾਰਿਆ ਜਾਂਦਾ ਆ, ਜਿਹੜੇ ਕਾਪੀ ਕੈਟ ਹੁੰਦੇ ਆ, ਜਿਹੜੇ ਆਮ ਜੀਵਨ ਵਿੱਚ ਤਾਂ ਉਹਨਾਂ ਨੇ ਕੁਝ ਪ੍ਰਾਪਤੀ ਨਹੀਂ ਕੀਤੀ ਹੁੰਦੀ, ਹੂੰ। ਉਹ ਸੋਚਦੇ ਆ ਵੀ ਸ਼ਾਇਦ ਮਰ ਕੇ ਸਾਡਾ ਨਾਂ ਜਿਹੜਾ ਆ ਇਸ ਤਰੀਕੇ ਦੇ ਨਾਲ ਬਣ ਜਾਊਗਾ। ਸੋ ਕਾਪੀ ਕੈਟ ਕਿਲਿੰਗਸ ਜਿਹੜੀਆਂ ਉਹ ਹੋਣ ਲੱਗ ਜਾਂਦੀਆਂ। ਇੱਕ ਸ਼ੂਟਿੰਗਸ ਦੇ ਵਿੱਚ ਅਜਿਹੇ ਲੋਕ ਵੀ ਆਉਂਦੇ ਆ, ਕਾਪੀ ਕੈਟ ਫਿਨੋਮੀਨਾ ਜਿਸ ਨੂੰ ਆਖਿਆ ਜਾਂਦਾ ਆ, ਉਹ ਇਸ ਦੇ ਵਿੱਚ ਆ ਜਾਂਦੇ ਆ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਫੈਕਟਰਸ ਦੇ ਵਿੱਚ ਜਿਹੜੇ ਹਿੰਸਾ ਦੇ ਵਿੱਚ ਵਾਧਾ ਹੋ ਰਿਹਾ ਹੈ, ਦਿਖ ਰਿਹਾ ਹੈ ਆਪਾਂ ਨੂੰ ਇੰਨਾ ਜ਼ਿਆਦਾ, ਉਹਦੇ ਵਿੱਚ ਇਹ ਹੁੰਦਾ ਆ ਰਿਵੈਂਜ ਦੀ ਭਾਵਨਾ ਜਾਂ ਡਿਸਗਰੰਟਲਡ EMPLOYEE, ਇੱਥੇ ਇੱਕ ਸ਼ਬਦ ਵਰਤਿਆ ਜਾਂਦਾ ਵੀ ਜਿਹੜਾ ਆਪਣੇ ਕੰਮ ਤੋਂ ਨਾਖੁਸ਼ ਆ, ਆਪਣੇ ਸਾਥੀ ਜਿਹੜੇ ਮੁਲਾਜ਼ਮਾਂ ਤੋਂ, ਕੰਮ ਕਰਨ ਵਾਲਿਆਂ ਤੋਂ ਨਾਖੁਸ਼ ਆ, ਜਾਂ ਕੋਈ ਬੁਲੀ ਹੋ ਰਿਹਾ ਆ, ਜਾਂ ਉਹ ਵੈਸੇ ਹੀ ਕੰਮ ਨਹੀਂ ਕਰਨਾ ਚਾਹੁੰਦਾ, ਦੁਖੀ ਪਰੇਸ਼ਾਨ ਆ, ਤੇ ਉਹ ਗੁੱਸਾ ਜਿਹੜਾ ਉਹ ਆ ਕੇ ਇੱਥੇ ਕੱਢ ਦਿੰਦਾ ਆ।
ਕੁਝ ਸਮਾਂ ਪਹਿਲਾਂ ਦੀ ਗੱਲ ਆ, VTA ਜਿਹੜਾ ਪਬਲਿਕ ਟਰਾਂਸਪੋਰਟ ਹੈਗਾ ਆ ਸੈਨ ਹੋਜ਼ੇ ਦੇ ਵਿੱਚ, ਸੈਂਟਾ ਕਲਾਰਾ ਕਾਊਂਟੀ ਦੇ ਵਿੱਚ, ਉੱਥੇ ਇੱਕ ਡਿਸਗਰੰਟਲਡ EMPLOYEE ਨੇ ਗੋਲੀ ਕਾਂਡ ਨੂੰ ਅੰਜਾਮ ਦਿੱਤਾ, ਜਿਸ ਦੇ ਵਿੱਚ ਆਪਣਾ ਇੱਕ ਮੁੰਡਾ ਵੀ ਪੰਜਾਬੀ ਬਹੁਤ ਨੌਜਵਾਨ, ਜਿਸਦੇ 2 ਛੋਟੇ-ਛੋਟੇ ਬੱਚੇ ਸੀ, ਉਹ ਉਸ ਦੀ ਵਿਚਾਰੇ ਦੀ ਜਾਨ ਚਲੇ ਗਈ। ਉਹਨੇ ਅਜੇ ਕਈ ਜਾਨਾਂ ਉਸ ਤੋਂ ਪਹਿਲਾਂ ਉਹ ਬਚਾਈਆਂ ਸੀਗੀਆਂ। FedEx ਦੇ ਵਿੱਚ ਵੀ ਇੱਦਾਂ ਦੀ ਜਿਹੜੀ ਮੈਂ ਘਟਨਾ ਦਾ ਪਹਿਲਾਂ ਜ਼ਿਕਰ ਕੀਤਾ ਸੀ, ਉਸ ਦੇ ਵਿੱਚ ਉਹ ਲੋਕ ਦੇਖੇ ਗਏ ਆ। ਸੋ ਕਹਿੰਦੇ ਵੀ ਮਾਸ ਸ਼ੂਟਿੰਗ ਇੱਕ ਅਜਿਹੀ ਚੀਜ਼ ਆ ਜਿਸ ਨੂੰ ਬਚਾਇਆ ਜਾ ਸਕਦਾ ਆ, ਪ੍ਰੀਵੈਂਟੇਬਲ ਇਹ ਚੀਜ਼ ਹੈਗੀ ਆ। 10 ਸਾਲਾਂ ਦੀ ਸਟੱਡੀ ਦੇ ਵਿੱਚ 2009 ਤੋਂ 2018 ਦੇ ਵਿੱਚ 1121 ਲੋਕਾਂ ਨੂੰ ਸ਼ਾਟ ਕੀਤਾ ਗਿਆ, ਗੋਲੀ ਮਾਰੀ ਗਈ ਤੇ ਉਹ ਮਰੇ। ਤੇ ਜਿਹੜੀਆਂ ਮਾਸ ਸ਼ੂਟਿੰਗਸ ਦੇ ਵਿੱਚ ਕਹਿੰਦੇ ਵੀ ਇਹ 836 ਉਸ ਤੋਂ ਇਲਾਵਾ ਹੋਰ ਜ਼ਖਮੀ ਜਿਹੜੇ ਆ ਉਹ ਹੋਏ ਸੀਗੇ। ਸੋ ਕਈ ਵਾਰੀ ਆਪਾਂ ਉਹ ਮਰਨ ਵਾਲਿਆਂ ਦੇ ਆંકੜਿਆਂ ਤੱਕ ਸੀਮਿਤ ਹੋ ਕੇ ਰਹਿ ਜਾਂਦੇ ਆ, ਦੇਖਦੇ ਆ, ਪਰ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ, ਪਰਿਵਾਰ ਹੁੰਦੇ ਨੇ, ਕਮਿਊਨਿਟੀਜ਼ ਹੁੰਦੇ ਆ ਜਿਹੜੀਆਂ ਕਿ ਜਿਨ੍ਹਾਂ ਦੇ ਉੱਤੇ ਇਸ ਦਾ ਅਸਰ ਹੁੰਦਾ ਆ। ਜਿਹੜਾ ਜ਼ਿਕਰ ਤੁਸੀਂ ਕੀਤਾ ਸੀਗਾ ਵੀ ਕਿਤੇ ਨਾ ਕਿਤੇ ਬਾਅਦ 'ਚ ਇਹ ਪਤਾ ਲੱਗਦਾ ਵੀ ਇਸ ਬੰਦੇ ਦੇ ਕੋਲ ਲੀਗਲੀ ਫਾਇਰ ਆਰਮ ਨਹੀਂ ਹੋਣੀ ਚਾਹੀਦੀ ਸੀ, ਪਰ ਫਿਰ ਵੀ ਉਸਨੇ ਕਿਤੇ ਨਾ ਕਿਤੋਂ ਇਸ ਫਾਇਰ ਆਰਮ ਨੂੰ ਹਾਸਲ ਕਰ ਲਿਆ ਹੁੰਦਾ ਆ। ਇਹਨਾਂ ਮਾਸ ਸ਼ੂਟਿੰਗ ਦੇ ਵਿੱਚ ਤਿੰਨਾਂ 'ਚੋਂ ਇੱਕ ਜਾਣਾ, 33% ਅਜਿਹੀਆਂ ਮਾਸ ਸ਼ੂਟਿੰਗ ਹੁੰਦੀਆਂ ਆ, ਲੀਗਲੀ ਉਹ ਪ੍ਰੋਹਿਬਿਟਡ ਹੁੰਦੇ ਆ ਫਾਇਰ ਆਰਮਸ ਪੋਜੈਸ ਕਰਨ ਦੇ ਲਈ, ਪਰ ਸਮਹਾਉ ਸ਼ੂਟਿੰਗ ਦੇ ਟਾਈਮ ਉਹਨਾਂ ਦੇ ਕੋਲ ਫਾਇਰ ਆਰਮ ਆ ਜਾਂਦੀ ਹੈਗੀ ਆ। ਕਹਿੰਦੇ 56% ਲੋਕ ਉਹਨਾਂ ਦੇ ਵਿੱਚੋਂ ਅਜਿਹੇ ਦੇਖੇ ਗਏ ਆ ਮਾਸ ਸ਼ੂਟਿੰਗ ਨੂੰ ਅੰਜਾਮ ਦੇਣ ਵਾਲੇ, ਜਿਨ੍ਹਾਂ ਨੇ ਪਹਿਲਾਂ ਅਜਿਹੀਆਂ ਵਾਰਨਿੰਗਸ ਜਾਂ ਸਾਈਨਸ ਅਜਿਹੇ ਦਿੱਤੇ ਸੀਗੇ ਵੀ ਇਹ ਸ਼ੂਟਿੰਗ ਜਾਂ ਕੋਈ ਹਿੰਸਕ ਰਾਹ ਜਿਹੜਾ ਹੈ ਅਖਤਿਆਰ ਕਰ ਸਕਦੇ ਆ, ਤੇ ਪਰ ਉਸ ਦੇ ਬਾਵਜੂਦ ਵੀ ਇਹ ਬਿਟਵੀਨ ਦਾ ਕ੍ਰੈਕਸ, ਸਿਸਟਮ ਦੇ ਕ੍ਰੈਕ ਦੇ ਵਿੱਚੋਂ ਨਿਕਲਦੇ ਹੋਏ ਇਹਨਾਂ ਦੇ ਕੋਲ ਜਿਹੜੇ ਆ ਇਹ ਗੋਲੀ ਕਾਂਡ ਨੂੰ ਅੰਜਾਮ ਦੇਣ 'ਚ ਕਾਮਯਾਬ ਜਿਹੜੇ ਉਹ ਹੋ ਜਾਂਦੇ ਆ। ਹੁਣ ਸੈਕਿੰਡ ਅਮੈਂਡਮੈਂਟ ਦੇ ਤਹਿਤ ਆਪਣੇ ਕੋਲ ਅਖਤਿਆਰ, ਆਪਣੇ ਕੋਲ ਹੱਕ ਆ ਵੀ ਅਸੀਂ ਫਾਇਰ ਆਰਮਸ ਜਿਹੜੇ ਉਹ ਰੱਖ ਸਕਦੇ ਹੈਗੇ ਆ। ਸੋ ਉਹ ਉਸ ਚੀਜ਼ ਨੂੰ ਹੁਣ ਦੇਖਦੇ ਹੋਏ ਇਹ ਬਹਿਸ ਜਿਹੜੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਪਿਛਲੇ ਲੰਮੇ ਦਹਾਕਿਆਂ ਤੋਂ ਜਿਹੜੀ ਉਹ ਚੱਲਦੀ ਆ ਰਹੀ ਆ, ਕੌਣ ਫਾਇਰ ਆਰਮਸ ਖਰੀਦ ਸਕਦਾ ਹੈ, ਕੌਣ ਨਹੀਂ ਖਰੀਦ ਸਕਦਾ। ਫੈਡਰਲ ਲੈਵਲ ਦੇ ਉੱਤੇ ਵੱਖਰੇ ਕਾਨੂੰਨ ਨੇ, ਸਟੇਟ ਲੈਵਲ ਦੇ ਉੱਤੇ ਵੱਖਰੇ ਕਾਨੂੰਨ ਨੇ। ਇਸ ਟਾਈਮ ਚਰੋਖੇ ਤੌਰ ਦੇ ਉੱਤੇ ਮੰਗ ਕੀਤੀ ਜਾ ਰਹੀ ਆ ਵੀ ਜੇ ਆਪਾਂ ਮਾਸ ਸ਼ੂਟਿੰਗਸ ਰੋਕਣੀਆਂ ਤੇ ਬੈਕਗਰਾਊਂਡ ਚੈੱਕਸ ਜਿਹੜੀਆਂ ਗਨ ਸੇਲਸ ਦੇ ਉੱਤੇ ਸਾਰਿਆਂ ਉੱਤੇ ਜਿਹੜੀਆਂ ਲਾਉਣੀਆਂ ਚਾਹੀਦੀਆਂ ਆ, ਪਰ ਇਸ ਦੇ ਉੱਤੇ ਕੋਈ ਸਾਰਿਆਂ ਦੀ ਸਾਂਝੀ ਰਾਏ ਆ ਅਜੇ ਤੱਕ ਨਹੀਂ ਬਣ ਰਹੀ। ਡੈਮੋਕ੍ਰੇਟਸ ਮੰਨਦੇ ਆ ਵੀ ਨਹੀਂ, ਬੈਕਗਰਾਊਂਡ ਚੈੱਕਸ ਹੋਣ ਦੇ ਨਾਲ ਜਿਹੜੀਆਂ ਗਨ ਸੇਲਸ ਦੇ ਉੱਤੇ ਇਦਾਂ ਦੀਆਂ ਘਟਨਾਵਾਂ ਦੇ ਉੱਤੇ ਰੋਕ ਲੱਗ ਸਕਦੀ ਆ। ਰਿਪਬਲਿਕਨਸ ਕਹਿੰਦੇ ਆ ਵੀ ਨਹੀਂ, ਇਦਾਂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਬਹੁਤ ਆਪਾਂ ਨੂੰ ਵੀ ਪਤਾ ਵੀ ਗਨ ਲੌਬੀ ਕਾਫੀ ਸਟਰੋਂਗ ਹੁੰਦੀ ਆ। ਉਹ ਇਹ ਨਹੀਂ ਆ ਵੀ ਸਿਰਫ ਇੱਕੋ ਪਾਰਟੀ ਨੂੰ, ਦੋਨੋਂ ਹੀ ਪਾਰਟੀਆਂ ਦੇ ਉੱਤੇ ਉਹ ਉਸ ਦਾ ਜਿਹੜਾ ਪੂਰਾ ਕਹਿ ਲਓ ਵੀ ਜ਼ੋਰ ਜਿਹੜਾ ਉਹ ਚੱਲਦਾ ਹੈਗਾ ਆ। ਪਰ ਇਸ ਦੇ ਉੱਤੇ ਕੋਈ ਪੱਕੀ ਰਾਏ ਲਾਅ ਮੇਕਰਸ ਦੀ ਅਜੇ ਤੱਕ ਨਹੀਂ ਜਿਹੜੀ ਉਹ ਬਣ ਪਾ ਰਹੀ ਹੈਗੀ। ਕਈ ਲੋਕ ਇਸ ਨੂੰ ਇੱਕ ਸੋਲਿਊਸ਼ਨ ਦੇ ਵਜੋਂ ਜਿਹੜਾ ਉਹ ਦੇਖ ਰਹੇ ਆ, ਪਰ ਇਸ ਦੇ ਨਾਲ ਫਿਰ ਜਿਹੜੇ ਸਿਟੀਜ਼ਨਸ ਆਫ ਅਮਰੀਕਾ ਆ, ਉਹਨਾਂ ਨੂੰ ਹੁੰਦਾ ਹੈ ਯਾਰ ਤੁਸੀਂ ਇਦਾਂ ਦੀਆਂ ਚੀਜ਼ ਕਰਕੇ ਤੁਸੀਂ ਸਾਡਾ ਹੱਕ ਖੋ ਰਹੇ ਆ। ਅੱਜ ਤੁਸੀਂ ਇਹ ਚੀਜ਼ ਕਹਿ ਕੇ ਸਾਡਾ ਇਹ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਹੱਕ ਗਨ ਜਿਹੜਾ ਉਹ ਰੱਖਣ ਦਾ ਤੁਸੀਂ ਇਹ ਖੋ ਰਹੇ ਆ, ਕੱਲ ਨੂੰ ਕੁਝ ਹੋਰ ਕਹਿ ਕੇ ਤੁਸੀਂ ਸਾਡੇ ਹੋਰ ਹੱਕ ਜਿਹੜੇ ਉਹ ਖੋਲੋਗੇ। ਗੱਲ ਜੀ ਉਹਨਾਂ ਦੀ ਵੀ ਜਾਇਜ਼ ਜਿਹੜੀ ਉਹ ਲੱਗਦੀ ਆ ਵੀ ਇਦਾਂ ਦੇ ਕੁਝ ਵੀ ਕਹਿ ਕੇ ਕੋਈ ਵੀ ਤੁਹਾਡਾ ਹੱਕ ਦੇ ਉੱਤੇ ਜੇ ਸੰਨਮਾਰੀ ਕੀਤੀ ਜਾਵੇ ਤਾਂ ਉਹ ਬਹੁਤ ਮਾੜੀ ਗੱਲ ਹੁੰਦੀ ਆ। ਹਾਂਜੀ, ਬਿਲਕੁਲ ਰਾਜ ਜੀ, ਤੁਹਾਡੀਆਂ ਗੱਲਾਂ ਨੂੰ ਆਪਾਂ ਕੰਟੀਨਿਊ ਰੱਖਾਂਗੇ, ਪਰ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ। ਸੰਜੇ ਸਿੰਘ ਜੀ, ਤੁਸੀਂ ਔਨ 에ਅਰ ਹੋ ਜੀ, ਆਪਣੀ ਗੱਲ ਰੱਖ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਮੈਂ ਤੁਹਾਨੂੰ ਇੱਕ ਦਾ ਘਟਨਾ ਸ਼ੇਅਰ ਕਰਨੀ ਚਾਹੁੰਦਾ ਜੀ। ਗਨ ਦੀ ਗੱਲ ਚੱਲਦੀ ਸੀ ਨਾ ਸਾਰੇ, ਹੁਣ ਕਹਿੰਦੇ ਕਿ ਗਨ ਰੱਖ ਸਕਦੇ, ਕੌਣ ਨਹੀਂ ਰੱਖ ਸਕਦੇ। ਹਾਂਜੀ। ਤੇ ਮੇਰੇ ਖਿਆਲ ਨਾਲ ਮੈਂ ਸਟੋਰ ਤੇ ਪਹਿਲਾਂ ਕੰਮ ਕਰਦਾ ਹੁੰਦਾ ਸੀਗਾ, ਸੈਕਰਾਮੈਂਟੋ ਓਕ ਪਾਰਕ ਦੇ ਵਿੱਚ। ਹਾਂਜੀ। ਜਿਹੜਾ ਓਕ ਪਾਰਕ ਏਰੀਆ ਨਾ, ਇਹ ਮੰਨਿਆ ਗਿਆ ਕਿ ਬਹੁਤ ਗੈਂਗਸਟਰ ਸਟੱਫ ਇੱਥੇ ਹੁੰਦਾ ਰਿਹਾ ਪਿਛਲੇ ਕਈ ਸਾਲਾਂ ਤੋਂ। ਤੇ ਪੁਰਾਣੇ 20 ਸਾਲ ਪਹਿਲਾਂ ਤਾਂ ਕਹਿੰਦੇ ਸੀ ਉੱਥੇ ਇਕੱਲਾ ਪੁਲਿਸ ਵਾਲਾ ਨਹੀਂ ਜਾ ਸਕਦਾ ਸੀ। ਏਦਾਂ ਜਿਹੜੀ ਪੁਲਿਸ 'ਚ ਕੰਮ ਕਰਦੇ ਇਕੱਲਾ ਬੰਦਾ ਨਹੀਂ ਜਾ ਸਕਦਾ ਸੀ, ਉਹਦੇ ਗੋਲੀ ਮਾਰ ਦਿੰਦੇ ਸੀ। ਜਦੋਂ ਨਾਲ ਇਕੱਠੇ 20 ਗੱਡੀਆਂ ਇਕੱਠੀਆਂ ਹੋ ਕੇ ਜਾਂਦੀ ਜਦੋਂ ਰੂਟ ਕੰਮ ਜਾਂਦੇ ਸੀ ਉੱਧਰ ਨੂੰ। ਠੀਕ ਹੈ। ਤੇ ਉੱਥੇ ਦੇ ਜਿਹੜੇ ਛੋਟੇ ਛੋਟੇ ਬੱਚੇ ਆ ਨਾ, ਤੇ ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਗੈਂਗ ਰੈਪ ਬਹੁਤ ਚੱਲਦੀਆਂ ਆ, ਜਿਹੜੇ ਗਾਣੇ ਚੱਲਦੇ ਆ ਇੱਥੇ ਦੇ ਅਮਰੀਕਨ ਮਿਊਜ਼ਿਕ ਆ, ਤੇ ਉਹ
ਨਿਆਣਿਆਂ ਨੂੰ ਬਹੁਤ ਮਿਸਗਾਈਡ ਕਰਦੇ ਇਹ ਚੀਜ਼ ਦੇ ਵਿੱਚ ਨਾ, ਤੇ ਮੈਂ ਇਹਨਾਂ ਨੇ ਲੋਕਾਂ ਨੂੰ ਮਾਰਿਆ, ਇੱਥੇ ਤੱਕ ਪਹੁੰਚਣ ਲਈ ਮੈਂ ਕੁਝ ਕੀਤਾ। ਛੋਟੇ ਛੋਟੇ ਜਿਹੜੇ ਨਿਆਣੇ ਆ ਉਹ ਗੰਨਾਂ ਨੂੰ ਲੈ ਕੇ ਨਾ ਸਾਡੇ ਸਟੋਰ ਤੇ ਜਿੱਥੇ ਮੈਂ ਕੰਮ ਕਰਦਾ ਸੀਗਾ, ਤੇ ਕਈ ਵਾਰ ਸਮੋਕ ਮੰਗਦੇ ਆ ਵੀ ਸਾਨੂੰ ਸਮੋਕ ਦਿਓ, ਹਨਾ, ਸਾਨੂੰ ਐਪ ਚਾਹੀਦਾ ਸਮੋਕ ਕਰਨ ਦੇ ਲਈ। ਤੇ ਅਸੀਂ ਉਹ ਕਹਿੰਦੇ ਨਹੀਂ ਤੁਸੀਂ ਓਵਰ 21 ਨਹੀਂ ਹੈਗੇ, ਨਹੀਂ ਦੇ ਸਕਦੇ। ਤੇ ਉਹ ਸਾਨੂੰ ਗਨ ਦਿਖਾ ਕੇ ਡਰਾਉਂਦੇ ਸੀਗੇ ਕਈ ਵਾਰੀ ਨਾ, ਤੇ ਅਸੀਂ ਫਿਰ ਉਹਨਾਂ ਨੂੰ ਕਹਿੰਦੇ ਸੀ ਵੀ ਨਹੀਂ ਅਸੀਂ ਨਹੀਂ ਕਰ ਸਕਦੇ। ਤੇ ਮੇਰੇ ਖਿਆਲ ਨਾਲ ਜਿਹੜਾ ਮੈਰਿਜਵਾਨਾਂ ਦੀ ਗੱਲ ਕਰਦੇ ਸੀਗੇ ਆਪਾਂ ਜਿੱਦਾਂ, ਤੇ ਇਹ ਲੀਗਲ ਕੀਤੀ ਆ ਠੀਕ ਆ, ਪਰ ਬੱਚਿਆਂ ਦਾ ਇਹਦੇ ਵਿੱਚ ਫਿਊਚਰ ਨਹੀਂ ਸਹੀ ਹੈਗਾ ਜੀ। ਬੱਚੇ ਜਿਹੜੇ ਆ ਉਹ ਭਟਕ ਰਹੇ ਆ, ਜਿੱਦਾਂ ਫਿਰ ਪੜ੍ਹਾਈ ਨੂੰ ਨਹੀਂ ਕਰਦੇ ਜ਼ਿਆਦਾਤਰ ਗੈਂਗ, ਕਿਉਂਕਿ ਚੱਕਰ ਇਹ ਆ ਵੀ ਦਿਮਾਗ ਜਿਹੜਾ ਨਸ਼ੇ ਦੇ ਵਿੱਚ ਸੋਚ ਨਹੀਂ ਸਕਦਾ ਸਹੀ ਚੀਜ਼ ਨੂੰ ਨਾ, ਬਿਲਕੁਲ ਸਹੀ। ਤੇ ਉਹ ਗਨ ਨੂੰ ਲੈ ਕੇ ਉਹੀ ਨਸ਼ਾ ਕਰਦੇ ਆ। ਰੈਪਰ ਜਿਹੜੇ ਆ ਉਹ ਸੁਣ ਕੇ ਫਿਰ ਆ ਕੇ ਉਹੀ ਚੀਜ਼ਾਂ ਸਾਡੇ ਨਾਲ ਸਲੂਕ ਕਰਦੇ ਆ, ਅਸੀਂ ਤਾਂ ਇਹ ਚੀਜ਼ਾਂ ਕਰਦੇ ਨਹੀਂ ਹੈਗੇ। ਤੇ ਇਹਦਾ ਸੋਲੂਸ਼ਨ ਚਾਹੀਦਾ ਆ ਕਿੱਦਾਂ। ਜੀ ਜੀ, ਥੈਂਕ ਯੂ ਸੰਜੀਵ ਜੀ, ਬੜੀ ਮਿਹਰਬਾਨੀ ਜਿਹੜੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸੋਲੂਸ਼ਨ ਕੀ ਹੋਵੇ, ਇਸੇ ਦਾ ਹੀ ਪ੍ਰਵੀਨ ਜੀ ਸਭ ਤੋਂ ਵੱਡਾ ਜਿਹੜਾ ਉਹ ਰੌਲਾ ਆ, ਉਸ ਦੇ ਉੱਤੇ ਵੀ ਆਪਾਂ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ। ਪਰ ਇੱਕ ਵੇਲਾ ਹੋ ਚੁੱਕਾ ਆ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ। ਹੋਰ ਕੀ ਗੱਲਾਂ ਜਿਹੜੀਆਂ ਚੱਲਦੀਆਂ ਗਨ ਓਨਰਸ਼ਿਪ ਨੂੰ ਲੈ ਕੇ, ਕਿੱਕੋ ਆਵੇ ਕਿੱਕੋ ਨਾ ਆਵੇ, ਕੀ ਸੋਲੂਸ਼ਨ ਜਿਹੜੇ ਉਹ ਭਾਲੇ ਜਾ ਰਹੇ ਆ, ਉਸ ਦੇ ਉੱਤੇ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 408272 5200 ਦੇ ਉੱਤੇ। ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 020671197. All loans are subject to credit and underwriting approval. Zender Mortgage, Zender Mortgage. मैं क्या जी ग्रोसरी ਲੈਣ ਚਲੀਏ। ग्रोसरी लेना ਤਾਂ ਸਿਰਫ ਬਹਾਨਾ ਹੈ, ਇਹਨੇ ਆਪਣੀ ਮੰਡੀ ਦਾ ਸਵਾਦਲਾ ਖਾਣਾ ਜੋ ਖਾਣਾ ਹੈ। ਜੀ ਹਾਂ, ਆਪਣੀ ਮੰਡੀ ਫ੍ਰੈਜ਼ਨੋ ਚ ਇੰਡੀਅਨ ਗਰੋਸਰੀ ਸਟੋਰ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ। ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਭੁੱਖ ਲੱਗੀ ਹੈ, ਨਾਲੇ ਪੱਤੀ ਵੀ ਚਾਹੀਦੀ ਸੀ ਤੇ ਕੱਪੜੇ ਵੀ ਦੇਖਣੇ ਸੀ। ਬੱਕਰੀ ਜਾਂ ਕਾਂ ਦਾ ਫੁੱਲ ਕਰੀਮ ਰॉ ਮਿਲਕ ਵੀ ਲੈਣਾ ਸੀ। ਚੱਲ ਫਿਰ ਇੰਡੀਅਨ ਮਾਰਕੀਟ ਫ੍ਰੈਜ਼ਨੋ, ਜਿੱਥੇ ਮਿਲੇਗਾ ਸਭ ਕੁਝ, ਹਰ ਤਰ੍ਹਾਂ ਦੀ ਗਰੋਸਰੀ, ਤਾਜ਼ੀਆਂ ਸਬਜ਼ੀਆਂ, ਵੈਜ ਤੇ ਨਾਨ ਵੈਜ ਖਾਣੇ ਦੀ ਹਿਊਜ ਵੈਰਾਈਟੀ, ਸਮੋਸੇ, ਟਿੱਕੀ, ਫਿਸ਼ ਪਕੌੜਾ, ਹੋਰ ਵੀ ਸਨੈਕਸ। ਬੱਕਰੀ ਤੇ ਗਾਂ ਦਾ ਫਰੈਸ਼ ਰॉ ਮਿਲਕ ਵੀ ਮਿਲਦਾ ਹੈ। ਟਰੱਕ ਵਾਲੇ ਵੀਰਾਂ ਲਈ ਘਰ ਵਰਗੀ ਰੋਟੀ।
USA, KOBO, Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਸਾਂਝੀ ਸੱਥ ਚੱਲ ਰਿਹਾ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਜੀ ਆਵਾਜ਼ ਆਵਾਜ਼ ਆ ਰਹੀ ਹੈ ਰਾਜਕਰਮਜੀਤ ਜੀ ਸਿੰਘ ਜੀ? ਜੀ ਹੁਣ ਆ ਰਹੀ ਹੈ ਜੀ। ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਸਰੋਤਿਆਂ ਨੂੰ ਵੀ ਅਸੀਂ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਗਨ ਕਲਚਰ, ਅਮਰੀਕਾ ਦੇ ਵਿੱਚ ਮਾਸ ਸ਼ੂਟਿੰਗ ਦੀਆਂ ਘਟਨਾਵਾਂ ਰੁਕਣ ਕਿਵੇਂ, ਅਸੀਂ ਮਹਿਫੂਜ਼ ਕਿਵੇਂ ਰਹੀਏ, ਇਹਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਅੱਗੇ ਵਧਾਂਗੇ ਪਰ ਸਾਡੇ ਨਾਲ ਇੱਕ ਕਾਲਰ ਨੇ, ਸੁਣਦੇ ਹੋ ਕੀ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਪਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੀਰ ਮੈਂ ਪਰਮਜੀਤ ਸਿੰਘ ਫ੍ਰੈਜ਼ਨੋ ਤੋਂ ਬੋਲ ਰਿਹਾ। ਜਿਵੇਂ ਕਿ ਤੁਸੀਂ ਗਨ ਕਲਚਰ ਬਾਰੇ ਬੜਾ ਵਧੀਆ ਟੌਪਿਕ ਲੈ ਕੇ ਆਏ ਆ, ਜਿਹੜੀ ਕਿ ਸਮੇਂ ਦੀ ਜ਼ਰੂਰਤ ਵੀ ਆ। ਔਰ ਇਹਦੇ ਵਿੱਚ ਮੇਰਾ ਜੋ ਮੰਨਣਾ ਹੈ, ਕਿਉਂਕਿ ਸਟੇਟ ਆਫ ਮਾਈਂਡ ਕਿਸੇ ਵੀ ਬੰਦੇ ਦਾ ਕਿਤੇ ਵੀ ਕੁਝ ਵੀ ਹੋ ਸਕਦਾ, ਲੇਕਿਨ ਉਹਦਾ ਪ੍ਰੋਬਲਮ ਇਹ ਹੁੰਦੀ ਹੈ ਕਿ ਜਦੋਂ ਉਹਨੇ ਆਪਣਾ ਗੁੱਸੇ ਨੂੰ ਜਾਂ ਆਪਣੇ ਆਪ ਨੂੰ ਬਾਹਰ ਉਤੇਜਿਤ ਹੋ ਜਾਂਦਾ, ਜਦੋਂ ਉਹਨੇ ਜ਼ਾਹਰ ਕਰਨਾ ਹੁੰਦਾ, ਉਹਦੇ ਕੋਲ ਈਜ਼ੀ ਐਕਸੈਸ ਜਿਹੜਾ ਵੈਪਨ ਨੇੜੇ ਉਹਦੇ ਪਿਆ, ਉਹ ਉਸ ਨੂੰ ਵਰਤਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸੋ ਮੇਰਾ ਖਿਆਲ ਕਿ ਖਾਸ ਕਰਕੇ ਅਮਰੀਕਾ ਦੇ ਵਿੱਚ ਜਾਂ ਹੋਰ ਵੀ ਬਹੁਤ ਸਾਰੇ ਅਫਰੀਕਨ ਕੰਟਰੀਆਂ ਦੇ ਵਿੱਚ ਕਿਤੇ ਵੀ ਜਿੱਥੇ ਵੀ ਹੈ, ਇਹ ਜਿਹੜਾ ਵੈਪਨ ਓਪਨਲੀ ਅਵੇਲੇਬਲ ਹੋ ਰਿਹਾ ਬਹੁਤ ਜ਼ਿਆਦਾ, ਉਹ ਸੌਖਾ ਆ ਕਿਉਂਕਿ ਯੰਗਸਟਰ ਨੂੰ ਅਟਰੈਕਟ ਕਰਦਾ ਹੈ ਜ਼ਿਆਦਾ, ਜਿਹੜੇ ਅੱਜ ਕੱਲ੍ਹ ਦੇ ਹੈਗੇ ਆ ਵੈਪਨ ਜਾਂ ਰਿਵਾਲਵਰ ਲੈ ਲਓ, ਪਿਸਟਲ ਹੈ ਜਾਂ ਸ਼ਾਟਗਨ ਵਗੈਰਾ। ਸੋ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਇੱਕ ਨੈਸ਼ਨਲ ਕੌਂਸੈਂਸ ਬਣਾ ਕੇ ਦੋਨੋਂ ਪਾਰਟੀਜ਼ ਨੂੰ, ਖਾਸ ਕਰਕੇ ਰਿਪਬਲਿਕਨ ਔਰ ਡੈਮੋਕ੍ਰੇਟ, ਇਹਨਾਂ ਨੂੰ ਇਹ ਥੋੜ੍ਹਾ ਜਿਹਾ ਲੋਕ ਭਲਾਈ ਦੇ ਹਿੱਤ ਵਿੱਚ ਸੋਚਣਾ ਚਾਹੀਦਾ, ਨਾ ਕਿ ਜਿਹੜੇ ਇਹਨਾਂ ਦੇ ਲੌਬੀਇਸਟ ਆ ਜਾਂ ਇਹ ਬਣਾ ਰਹੇ ਆ ਫੈਕਟਰੀਆਂ ਦੇ ਵਿੱਚ। ਤੇ ਉਹਦੇ ਨਾਲ ਇਹ ਨਹੀਂ ਹੈਗਾ ਕਿ ਫੇਰ ਕੋਈ ਭਲਾ ਮਾਨਸ ਵੀ ਵੈਪਨ ਰੱਖ ਸਕਦਾ, ਜ਼ਰੂਰੀ ਨੇ, ਕਿਉਂਕਿ ਇਹ ਜਿੰਨੇ ਵੀ ਵੈਪਨ ਯੂਜ਼ ਹੋ ਰਹੇ ਸਾਰੇ ਇਲੀਗਲੀ ਯੂਜ਼ ਹੋ ਰਹੇ। ਲੀਗਲ ਵੈਪਨ ਜਿੱਥੇ ਵੀ ਆ ਉਹ ਬਹੁਤ ਘੱਟ ਇਸ ਤਰ੍ਹਾਂ ਮਾਸ ਕਿਲਿੰਗ ਦੇ ਵਿੱਚ ਯੂਜ਼ ਹੋ ਰਿਹਾ, ਜਿਹੜੇ ਕਿਉਂਕਿ ਤੁਸੀਂ ਦੇਖ ਰਹੇ ਹੋ ਜਿੱਥੇ ਵੀ ਆ, ਕੋਈ ਆਪਣੇ ਭਰਾ ਦਾ ਚੱਕ ਕੇ ਯੂਜ਼ ਕਰ ਲੈਂਦਾ, ਕੋਈ ਆਪਣੇ ਫਾਦਰ ਦਾ ਚੱਕ ਕੇ ਬੱਚਾ ਯੂਜ਼ ਕਰ ਲੈਂਦਾ, ਕਿਉਂਕਿ ਉਹ ਆਪਣੀ ਉਹਦੀ ਓਨਰਸ਼ਿਪ ਕਿਤੇ ਨਹੀਂ ਹੁੰਦੀ। ਸੋ ਮੇਰੇ ਹਿਸਾਬ ਦੇ ਨਾਲ ਸਟੇਟ ਆਫ ਮਾਈਂਡ ਤਾਂ ਬੰਦੇ ਦਾ ਕਦੇ ਵੀ ਕਿਤੇ ਵੀ ਉਤੇਜਿਤ ਹੋ ਸਕਦਾ। ਕਦੇ ਸਾਥ ਦੇ ਵਿੱਚ ਕੋਈ ਸ਼ੈਤਾਨ ਵੀ ਕਈ ਵਾਰੀ ਬਾਬੜ ਪੈਂਦਾ, ਕਈ ਵਾਰੀ ਤੁਹਾਨੂੰ ਪਤਾ ਕਿ ਇਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ, ਹਰੇਕ ਸਾਧ ਦੇ ਵਿੱਚ ਇੱਕ ਸ਼ੈਤਾਨ ਵੀ ਆ, ਹਰੇਕ ਸ਼ੈਤਾਨ ਦੇ ਵਿੱਚ ਇੱਕ ਸਾਧ ਵੀ ਛੁਪਿਆ ਹੁੰਦਾ। ਸੋ ਇਸ ਕਰਕੇ ਗਨ ਜਿਹੜਾ ਕੰਟਰੋਲ ਬਹੁਤ ਲਾਜ਼ਮੀ ਆ। ਔਰ ਜਿਹੜੀਆਂ ਇਹਦੀਆਂ ਬੈਕਗਰਾਊਂਡ ਜਾਂ ਇਹਨਾਂ ਨੂੰ 6 ਮਹੀਨੇ ਬਾਅਦ ਜਾਂ ਐਨੂਅਲੀ ਜਿਹੜਾ ਬੰਦਾ ਓਨ ਕਰ ਰਿਹਾ ਗਨ ਨੂੰ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵੈਪਨ ਨੂੰ ਓਨ ਕਰ ਰਿਹਾ, ਉਹਨਾਂ ਕੋਲ ਰਜਿਸਟਰਡ ਆ, ਬਕਾਇਦਾ ਉਹਨੇ ਲਾਇਸੈਂਸ ਲਿਆ, ਉਹਦਾ ਵੀ ਜਿਹੜਾ ਹੈ ਉਹ ਮੈਡੀਕਲ ਵਗੈਰਾ ਕਰਾ ਕੇ ਉਹ ਰੱਖਣਾ ਚਾਹੀਦਾ, ਦੇਖਣਾ ਚਾਹੀਦਾ। ਤੇ ਮੇਰੇ ਹਿਸਾਬ ਦੇ ਨਾਲ ਇਸ ਦੇ ਨਾਲ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਇਸ ਦੇ ਵਿੱਚ ਇਹ ਤਰਕ ਪਹਿਲੀ ਵਾਰੀ ਨਹੀਂ, ਆਪਾਂ ਬਹੁਤ ਵਾਰੀ ਇਹ ਜਿੱਦਾਂ ਪਰਮਜੀਤ ਸਿੰਘ ਹੁਣਾਂ ਨੇ ਕਿਹਾ, ਬਹੁਤ ਸਾਰੇ ਲੋਕ ਇਸ ਤਰੀਕੇ ਦੇ ਨਾਲ ਸੋਚਦੇ ਆ। ਪਰ ਮੈਂ ਆਪਾਂ ਦੋਨੋਂ ਪਾਸੇ ਦੀ ਗੱਲ ਜਿਹੜੀ ਉਹ ਦੱਸਣੀ ਆ। ਦੂਜੇ ਪਾਸੇ ਕਹਿੰਦੇ ਯਾਰ ਜੇ ਕਿਸੇ ਨੇ ਉਤੇਜਨਾ ਦੇ ਵਿੱਚ ਕਰਨਾ ਆ, ਉਹ ਬੰਦਾ ਚਾਕੂ ਵੀ ਮਾਰ ਦਿੰਦਾ ਹੈ, ਉਹ ਬੰਦਾ ਗੱਡੀ ਵੀ ਚਾੜ ਦਿੰਦਾ ਕਿਸੇ ਦੇ ਉੱਤੇ। ਸੋ ਕਹਿੰਦੇ ਵੀ ਕਿੱਥੇ ਆਪਾਂ ਜਾ ਕੇ ਜਿਹੜਾ ਇਸ ਚੀਜ਼ ਦੇ ਵਿੱਚ ਰੁਕਣਾ ਆ। ਹੁਣ ਸੈਨ ਹੋਜ਼ੇ ਜਿਸ ਟਾਈਮ ਦੇ ਜਿਹੜੇ ਥਾਂ ਦੇ ਉੱਤੇ ਤੁਸੀਂ ਇਸ ਟਾਈਮ ਮੈਂ ਪੰਜਾਬੀ ਰੇਡੀਓ USA ਦੇ ਹੈੱਡਕੁਆਰਟਰਸ ਦੇ ਵਿੱਚ ਬੈਠੇ ਆ, ਇਹ ਅਮਰੀਕਾ ਦਾ ਪਹਿਲਾ ਸ਼ਹਿਰ ਬਣਿਆ ਆ ਜਿਨ੍ਹਾਂ ਨੇ ਕਿਹਾ ਆ ਵੀ ਤੁਸੀਂ ਭਾਈ ਲਾਇਬਿਲਿਟੀ ਇੰਸ਼ੋਰੈਂਸ ਜਿਹੜੇ ਗਨ ਓਨਰਸ ਆ ਉਹਨਾਂ ਦੇ ਰੱਖੋ, ਜਾਂ ਜਿਹੜੇ ਗਨ ਓਨਰਸ ਹੈਗੇ ਆ ਉਹਨਾਂ ਨੂੰ ਰਜਿਸਟ੍ਰੇਸ਼ਨ ਫੀਸ ਜਿਹੜੀ ਐਕਸਟਰਾ ਇਸ ਚੀਜ਼ ਦੇ ਲਈ ਜਿਹੜੀ ਉਹ ਕੀਤੀ ਜਾਵੇ। ਅਜੇ ਤੱਕ ਅਮਰੀਕਾ 'ਚ ਇਹ ਚੀਜ਼ ਜਿਹੜੀ ਕਿਤੇ ਵੀ ਸੁਣੀ ਨਹੀਂ ਆ। ਦੂਜਾ ਪੱਖ ਇਹ ਵੀ ਹੈਗਾ ਇਸ ਜਿਹੜੀ ਗਨ ਓਨਰਸ਼ਿਪ ਦਾ, ਜਿੱਦਾਂ ਇਹਨਾਂ ਨੇ ਕਿਹਾ ਵੀ ਜਿਹੜੇ ਲੀਗਲੀ ਓਨ ਕਰਦੇ ਨੇ, ਜਿਹੜੇ ਸਹੀ ਤਰੀਕੇ ਦੇ ਨਾਲ ਲਾਅ ਅਬਾਈਡਿੰਗ ਗਨ ਓਨਰਸ ਨੇ, ਉਹ ਵਿਚਾਰੇ ਇਸ ਪੂਰੇ ਵਿਵਾਦ ਦੇ ਵਿੱਚ ਉੱਦਾਂ ਹੀ ਰਗੜ ਹੋ ਜਾਂਦੇ ਆ।
ਉਹ ਆਲਰੇਡੀ ਉਹਨਾਂ ਨੇ ਕਦੀ ਕੋਈ ਪੁੱਠਾ ਕੰਮ ਉਸ ਦੇ ਨਾਲ ਨਹੀਂ ਕੀਤਾ ਹੁੰਦਾ। ਉਹਨਾਂ ਦੇ ਲਈ ਗਨ ਲੈਣੀ, ਗਨ ਓਨ ਕਰਨੀ ਉਹ ਹੋਰ ਜ਼ਿਆਦਾ ਔਖੀ ਹੋਈ ਜਾ ਰਹੀ ਆ, ਕਿਉਂਕਿ ਇੱਦਾਂ ਦੇ ਜਿਹੜੇ ਸ਼ਦਾਈ ਅਨਸਰ ਆ, ਉਹਨਾਂ ਨੇ ਇਸ ਚੀਜ਼ ਨੂੰ ਇੰਨਾ ਕੁ ਜ਼ਿਆਦਾ ਮਾੜਾ ਨਾਮ ਜਿਹੜਾ ਉਹ ਦੇ ਦਿੱਤਾ ਹੈਗਾ ਆ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਜਿਹੜੇ ਲਾ ਅਬਾਈਡਿੰਗ ਗਨ ਓਨਰਸ ਆ ਉਹ ਆ ਰਹੇ ਆ। ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਵੀ ਜਿਹੜੇ ਇਸ ਟਾਈਮ ਲੈਫਟ ਦੇ ਉੱਤੇ ਆ, ਜਾਂ ਲਿਬਰਲਸ ਜਾਂ ਡੈਮੋਕ੍ਰੇਟਸ ਕਹਿ ਰਹੇ ਆ, ਡੈਮੋਕ੍ਰੇਟਸ ਜਿਨ੍ਹਾਂ ਨੂੰ ਆਖਿਆ ਜਾਂਦਾ, ਉਹ ਕਹਿੰਦੇ ਵੀ ਇਸ ਆੜ ਦੇ ਵਿੱਚ ਉਹ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੇ ਆ, ਜਿਹੜਾ ਸਾਨੂੰ ਸੰਵਿਧਾਨਿਕ ਤੌਰ ਦੇ ਉੱਤੇ ਹੱਕ ਜਿਹੜਾ ਉਹ ਮਿਲਿਆ ਹੈਗਾ ਆ। ਇਹ ਦੇਖੋ, ਜਿੱਦਾਂ ਇਹਨਾਂ ਨੇ ਕਿਹਾ ਵੀ ਇਹ ਮਸਲਾ ਸੁਲਝਣਾ ਉਦੋਂ ਹੀ ਆ ਜਦੋਂ ਦੋਨੋਂ ਤਰਫਾਂ, ਦੋਨੋਂ ਪਾਰਟੀਆਂ ਦੇ ਬੰਦਿਆਂ ਦੀ ਮਿਲ ਕੇ, ਗਨ ਓਨਰਸ ਦੇ ਵੀ ਤੇ ਨੌਨ ਗਨ ਓਨਰਸ, ਉਹਨਾਂ ਦੀ ਵੀ ਰਾਏ ਜਿਹੜੀ ਉਹ ਇਕੱਠੀ ਹੋਊਗੀ, ਇੱਕ ਗੁੱਡ ਕੌਨਸ਼ੀਅੰਸ ਦੇ ਵਿੱਚ ਕੋਈ ਫੈਸਲਾ ਜਿਹੜਾ ਉਹ ਲੈ ਸਕਣਗੇ। ਪਰ ਹਾਲ ਦੀ ਘੜੀ ਭਵਿੱਖ ਦੇ ਵਿੱਚ ਇਦਾਂ ਦਾ ਕੋਈ ਬਹੁਤਾ ਨਜ਼ਰ ਨਹੀਂ ਆ ਰਿਹਾ। ਆਪਾਂ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਉੱਤੇ ਇੱਕ ਦੂਜੇ ਦੇ ਨਾਲ ਪਾਟੇ ਪਏ ਹੈਗੇ ਆ। ਇਹ ਏਡੇ ਵੱਡੇ ਵਿਵਾਦ ਦੇ ਉੱਤੇ, ਜਿਸ ਨੂੰ ਆਲਰੇਡੀ ਪੋਲੀਟੀਕਲ ਰੰਗਤ ਇੰਨੀ ਕੁ ਜ਼ਿਆਦਾ ਪਿਛਲੇ ਕਈ ਸਾਲਾਂ ਤੋਂ, ਦਹਾਕਿਆਂ ਤੋਂ ਮਿਲ ਚੁੱਕੀ ਆ, ਉਸ ਦੇ ਉੱਤੇ ਇਕੱਠੀ ਇਕਸੁਰ ਹੋ ਜਾਣਾ ਹਾਲ ਦੀ ਘੜੀ ਜਿਹੜੀ ਉਹ ਬੜੀ ਮੁਸ਼ਕਿਲ ਆ ਰਹੀ ਆ। ਇਨਫੈਕਟ ਕਈ ਜਿਹੜੇ ਹੁਣ ਨੌਨ ਗਨ ਓਨਰਸ ਜਿਹੜੇ ਗਨ ਕੰਟਰੋਲ ਦੇ ਹੱਕ ਦੇ ਵਿੱਚ ਆ, ਉਹ ਉਹਨਾਂ ਨੂੰ ਇਹ ਕਹਿੰਦੇ ਆ, ਤਰਕ ਦਿੰਦੇ ਆ, ਭਾਈ ਜੇ ਤੁਸੀਂ ਚਾਹੁੰਦੇ ਆ ਵੀ ਇਦਾਂ ਦੇ ਹਥਿਆਰ ਸ਼ਦਾਈ ਲੋਕਾਂ ਦੇ ਕੋਲ ਨਾ ਜਾਵੇ, ਤਾਂ ਤੁਸੀਂ ਬੈਕਗਰਾਉਂਡ ਚੈੱਕਸ ਦੇ ਲਈ ਹਾਮੀ ਕਿਉਂ ਨਹੀਂ ਭਰਦੇ? ਤੁਹਾਨੂੰ ਚਾਹੀਦਾ ਆ, ਤੁਸੀਂ ਸਗੋਂ ਉਸ ਚੀਜ਼ ਦੀ ਸਪੋਰਟ ਕਰੋ ਵੀ ਇਹ ਗਨ ਓਨਰਸ ਦਾ ਹੱਕ ਵੀ ਨਹੀਂ ਜਾਊਗਾ ਤੇ ਸ਼ਦਾਈਆਂ ਦੇ ਹੱਥ ਗਨ ਜਿਹੜੀ ਆ ਉਹ ਨਹੀਂ ਆਊਗੀ, ਜਿਸ ਦੇ ਨਾਲ ਬੜੀ ਜਲਦੀ ਕਈ ਲੋਕਾਂ ਨੂੰ ਮਾਰਨ ਦੇ ਵਿੱਚ ਬਾਅਦ 'ਚ ਇਹ ਕਾਮਯਾਬ ਰਹਿੰਦੇ ਆ। ਸੋ ਇਹ ਬਹੁਤ ਸਾਰੇ ਤਰਕ ਦੋਨੋਂ ਤਰਫੋਂ ਇੱਕ ਦੂਜੇ ਦੀ ਗੱਲ ਕੱਟ ਕੇ ਕਹਿ ਲਓ, ਜਾਂ ਉਸਦੇ ਜਵਾਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ, ਸੁਣਨ ਨੂੰ ਮਿਲਦੇ ਆ। ਪਰ ਆਪਾਂ ਨੂੰ ਇਹ ਚੀਜ਼ ਕਦੇ ਜਿਹੜੀ ਉਹ ਨਹੀਂ ਭੁੱਲਣੀ ਚਾਹੀਦੀ ਵੀ ਸੰਵਿਧਾਨਿਕ ਤੌਰ ਦੇ ਉੱਤੇ ਮਿਲੇ ਹੋਏ ਹੱਕ ਦੇ ਉੱਤੇ ਕੁਛ ਚੀਜ਼ਾਂ ਦੇ ਕਰਕੇ ਡਾਕਾ ਮਾਰ ਲਿਆ ਜਾਵੇ। ਇਸ ਚੀਜ਼ ਦੇ ਹੱਕ ਦੇ ਵਿੱਚ ਆਪਾਂ ਨੂੰ ਕਦੇ ਨਹੀਂ ਆਉਣਾ ਚਾਹੀਦਾ, ਕਿਉਂਕਿ ਜੇ ਸ਼ੁਰੂਆਤ ਇੱਕ ਚੀਜ਼ ਤੋਂ ਹੋ ਗਈ ਤਾਂ ਇਹ ਕਿੱਥੇ ਜਾ ਕੇ ਖਤਮ ਹੋਊਗੀ, ਇਸ ਦਾ ਕੋਈ ਅੰਤ ਨਹੀਂ ਹੁੰਦਾ। ਸਾਡੇ ਨਾਲ ਕਾਲਰ ਨੇ ਆਪਣੇ ਨਾਲ ਰਾਜ ਜੀ, ਕੁਲਦੀਪ ਜੀ ਦੇ, ਸੁਣਦੇ ਹੋ ਕੀ ਕਹਿਣਾ ਚਾਹੁੰਦੇ ਨੇ ਜੀ? ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਹੋਣੇ ਰਹੋ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਸਤਾਂ, ਸਤਿ ਸ਼੍ਰੀ ਅਕਾਲ ਜੀ। ਵਾਇਲੈਂਸ ਦਾ ਇੱਕ ਕਾਰਨ ਨਹੀਂ, ਦੇ ਬਹੁਤ ਅਲੱਗ-ਅਲੱਗ ਕਾਰਨ ਆ। ਸਭ ਤੋਂ ਵੱਡੀ ਮੇਰੇ ਹਿਸਾਬ ਨਾਲ ਗੱਲ ਤਾਂ ਇਹ ਕਿ ਜਿਹੜੀਆਂ ਸਾਡੀਆਂ ਗੇਮਸ ਆ ਬੱਚਿਆਂ ਵਿੱਚ, ਉਹ ਗਨ ਵਾਇਲੈਂਸ ਨਾਲ ਰਿਲੇਟਡ ਆ। ਜਿੰਨੀਆਂ ਵੀ ਇੰਟਰਨੈਸ਼ਨਲ ਲੈਵਲ ਤੇ ਗੇਮਸ ਚੱਲਦੀਆਂ, ਕੰਪਿਊਟਰ ਦੇ ਸਾਰਾ ਦਿਨ ਬੱਚਿਆਂ ਦਾ ਜਿਹੜਾ ਮਾਨਸਿਕ ਸੰਤੁਲਨ ਆ, ਉਹਦੀ ਟੈਨਸ਼ਨ ਬਦਲ ਜਾਂਦੀ ਆ। ਉਹ ਹਰਦਮ ਗਨ ਦੇ ਹਿਸਾਬ ਨਾਲ ਘਰ ਵਿੱਚ ਖੇਡੀ ਜਾਂਦੇ ਆ। ਉਹਦੇ ਨਾਲ ਉਹ ਇੰਨੇ ਵਾਇਲੈਂਸ ਹੋ ਸਕਦੇ ਆ ਵੀ ਕਈ ਵਾਰੀ ਉਹਨਾਂ ਦੇ ਮਾਨਸਿਕ ਜਿਹੜਾ ਉਹਨਾਂ ਦਾ ਸੰਤੁਲਨ ਆ ਉਹ ਵਿਗੜ ਜਾਂਦਾ, ਤੇ ਉਹ ਜਦੋਂ ਵੱਡੇ ਹੁੰਦੇ ਆ ਤਾਂ ਉਹਨਾਂ ਦਾ ਕਦੀ ਦਿਲ ਵਿੱਚ ਇਹ ਚੀਜ਼ਾਂ ਨਹੀਂ ਨਿਕਲਦੀਆਂ, ਤੇ ਇਸ ਕਰਕੇ ਇੱਧਰ ਨੂੰ ਇਹ ਤੋੜ ਲੈਂਦੇ। ਇਸ ਕਰਕੇ ਗਨ ਕੰਟਰੋਲ ਵੀ ਇਹਦੇ ਮੇਨ ਹੈਗਾ। ਨੰਬਰ 2 ਤੇ ਜਿਹੜੀਆਂ ਗੇਮਸ ਆ, ਇਹਨਾਂ ਦੇ ਕੰਟਰੋਲ ਹੋਣਾ ਚਾਹੀਦਾ, ਸਪੈਸ਼ਲੀ ਜਿਹੜੀਆਂ ਗਨ ਨਾਲ ਰਿਲੇਟਡ, ਜਿਹੜੀਆਂ ਅਸੀਂ ਸ਼ੂਟ ਕਰਦੇ ਹਾਂ, ਦਿਖਾਉਂਦੇ ਹਾਂ, ਮੂਵੀਜ਼ ਦੇਖਦੇ ਹਾਂ, ਉਹ ਨਹੀਂ ਹੋਣੀਆਂ ਚਾਹੀਦੀਆਂ ਬੱਚਿਆਂ ਵਾਸਤੇ। ਇਸ ਕਰਕੇ ਇਹਨਾਂ ਸਾਨੂੰ, ਜਦ ਤੱਕ ਅਸੀਂ ਇਹਨਾਂ ਗਨ ਕੰਟਰੋਲ ਦੇ ਬਾਰੇ, ਇਹਨਾਂ ਗੇਮਸ ਨੂੰ ਰੋਕਦੇ ਨਹੀਂ, ਅਸੀਂ ਉਦੋਂ ਤੱਕ ਅਸੀਂ ਇਹਦੇ ਬਹੁਤ ਕੁਛ ਹੱਦ ਤੱਕ ਅਸੀਂ ਇਹਦਾ ਹੱਲ ਵੀ ਕਰ ਸਕਦੇ ਹਾਂ। ਇਸ ਕਰਕੇ ਸਭ ਤੋਂ ਪਹਿਲਾਂ ਇਹ ਬੱਚਿਆਂ ਦੇ ਵਿੱਚ ਨਾ ਜਾਏ। ਨੰਬਰ ਜਿਹੜੀਆਂ ਗੰਨਾਂ, ਉਹਨਾਂ ਦਾ ਗਨ ਜਿਹੜੀ ਆ ਉਹ ਵੀ ਇੱਕ ਬੰਦੇ ਨੂੰ ਦੇਣ ਤੋਂ ਪਹਿਲਾਂ ਉਹਦਾ ਸਾਰਾ ਬੈਕਗਰਾਉਂਡ ਚੈੱਕ ਵੀ ਹੋਣੀ ਚਾਹੀਦੀ ਹੈ। ਕਰਦੇ ਵੀ ਹੈ ਅੱਜ ਕੱਲ੍ਹ, ਲੇਕਿਨ ਜਿਹੜੇ ਇਲੀਗਲ ਵੈਪਨ ਆ ਉਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਜੀ, ਤਾਂ ਕਿ ਲੋਕ ਆਮ ਤੌਰ ਤੇ ਗਨ ਦੇ ਨਾ ਸਕਣ। ਉਹਨਾਂ ਦੇ ਘਰਾਂ ਵਿੱਚ ਰੇਡ ਕਰਕੇ, ਚੈੱਕ ਕਰਕੇ ਉਹਨਾਂ ਨੂੰ ਰੋਕਿਆ ਜਾ ਸਕਦਾ ਵੀ ਉਹਨਾਂ ਕੋਲ ਕਦੇ ਵੀ ਇਲੀਗਲ ਵੈਪਨ ਨਾ ਹੋਣ, ਜਿਸ ਕਰਕੇ ਉਹ ਮਾਸ ਸ਼ੂਟਿੰਗ ਕਰਦੇ ਆ। ਕਾਰਨ ਬਹੁਤ ਆ ਇਹਨਾਂ ਵਿੱਚ, ਇਹ ਇੱਕ ਦੋ ਵੱਡੇ ਕਾਰਨ ਜਿਹੜੇ ਮੈਨੂੰ ਲੱਗਦੇ ਉਹ ਆ ਜੀ। ਥੈਂਕ ਯੂ ਕੁਲਦੀਪ ਜੀ। ਸੋ ਜਿਹੜੀ ਇਹਨਾਂ ਨੇ ਕਹੀ ਵੀ ਘਰਾਂ 'ਚ ਰੇਡਾਂ ਮਾਰ ਕੇ ਜਿਹੜਾ ਉਹ ਚੈੱਕ ਕੀਤਾ ਜਾਵੇ, ਇਹ ਸੰਭਵ ਨਹੀਂ ਆ, ਨਾ ਹੀ ਇਹ ਹੋ ਸਕਦਾ, ਨਾ ਹੀ ਇਹ ਹੋਣਾ ਹੈ। ਜੇ ਤੁਸੀਂ ਸੋਚਦੇ ਆ ਵੀ ਇਹ ਚੀਜ਼ ਜਿਹੜੀ ਕਦੀ ਵਾਪਰ ਜਾਊਗੀ, ਤਾਂ ਇਹ ਹਾਲ ਦੀ ਘੜੀ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਕੋਈ ਨਹੀਂ, ਦੇਖੋ ਜੀ, ਵਾਰੰਟਲੈਸ ਜਾਂ ਉਸ ਚੀਜ਼ ਤੋਂ ਬਗੈਰ ਕਿਸੇ ਦੇ ਘਰੇ ਕੋਈ ਛਾਪੇਮਾਰੀ ਹੋਵੇ, ਫਿਰ ਤਾਂ ਆਪਾਂ ਪੁਲਿਸ ਸਟੇਟ ਦੇ ਵਿੱਚ ਆ ਗਏ ਨਾ। ਉਹ ਚੀਜ਼ ਆਪਾਂ ਨੂੰ ਜਿਹੜੀ ਉਹ ਨਹੀਂ ਚਾਹੀਦੀ ਹੈਗੀ। ਇਸੇ ਚੀਜ਼ ਦਾ ਤੇ ਰੌਲਾ ਆ ਜਿਹੜਾ ਉਹ ਪੈਂਦਾ ਆ ਵੀ ਕੱਲ ਨੂੰ ਇੱਕ ਹੱਕ ਗਿਆ ਤਾਂ ਹੌਲੀ-ਹੌਲੀ ਕਿੰਨੇ ਹੱਕ ਜਿਹੜੇ ਆ
ਉਹ ਤੁਸੀਂ ਗਵਾ ਲਓਗੇ। ਇਹ ਚੀਜ਼ਾਂ ਨੂੰ ਜ਼ਰਾ ਜ਼ਰੂਰ ਦੇਖਣਾ ਜਿਹੜਾ ਉਹ ਚਾਹੀਦਾ ਹੈਗਾ ਆ। ਸੋ ਬਿਲਕੁਲ ਰਾਜੀ ਦੋਨਾਂ ਜੀ ਚੀਜ਼ਾਂ ਤੇ ਸਾਨੂੰ ਗੌਰ ਕਰਨਾ ਪੈਣਾ ਵਾ। ਇੱਕ ਤਾਂ ਇਹ ਹੈ ਵੀ ਸਾਡੇ ਜਿਹੜੇ ਜਵਾਕਾਂ ਦੀ ਗੇਮਿੰਗ ਆ ਉਹਦੇ ਵੱਲ ਵੀ ਅਸੀਂ ਧਿਆਨ ਦੇਈਏ, ਕਿਤੇ ਉਹ ਖੇਡਦੇ ਵਾਇਲੈਂਟ ਤਾਂ ਨਹੀਂ ਹੋ ਰਹੇ, ਕਿਤੇ ਉਹਨਾਂ ਦੀ ਪ੍ਰਵਿਰਤੀ ਉਧਰ ਨੂੰ ਤਾਂ ਨਹੀਂ ਜਾ ਰਹੀ। ਦੂਜੀ ਜੀ ਜਿਹੜੀ ਮਾਸ ਸ਼ੂਟਿੰਗਸ ਤੋਂ ਬਾਅਦ ਜੋ ਥਿਊਰੀਜ਼ ਨੂੰ ਇਕੱਠਾ ਕੀਤਾ ਗਿਆ, ਉਹਨਾਂ ਨੂੰ ਐਨਾਲਾਈਜ਼ ਕੀਤਾ ਗਿਆ, ਸਟੱਡੀ ਕੀਤਾ ਗਿਆ ਤੇ ਇੱਕ ਟਰਮ ਨਿਕਲੀ ਜਿਹੜੀ ਮੋਸਟਲੀ ਕੇਸਸ ਦੇ ਵਿੱਚ ਪਾਈ ਗਈ, ਉਹ ਸੀਗੀ ਪਰਸਿਸਟ ਇਮੋਸ਼ਨਲ ਡਿਸਟਰਬੈਂਸ। ਪਰਸਿਸਟ ਇਮੋਸ਼ਨਲ ਡਿਸਟਰਬੈਂਸ ਥਿਊਰੀ ਆ ਇੱਕ। ਉਹਦੇ ਵਿੱਚ ਇਹ ਮੰਨਿਆ ਗਿਆ ਵੀ ਜਿਹੜੇ ਜ਼ਿਆਦਾਤਰ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ, ਜਿਵੇਂ ਤੁਸੀਂ ਕਿਹਾ ਕਿ ਕਿਸੇ ਨੇ ਕਾਰ ਚੜਾਤੀ, ਗਨ ਤੁਸੀਂ ਅੰਦਰ ਰੱਖ ਲਓਗੇ, ਲੁਕੋ ਲਓਗੇ, ਰੂਲ ਸਖਤ ਹੋ ਜਾਊਗਾ, ਕਾਰ ਚੜਾ ਦੂਗਾ, ਉਹ ਕਿਸੇ ਹੋਰ ਤਰੀਕੇ ਨਾਲ ਲੋਕਾਂ ਨੂੰ ਟਾਰਗੇਟ ਕਰੂਗਾ ਕਿਉਂਕਿ ਹਿੰਸਕ ਹੋ ਗਿਆ, ਹਿੰਸਕ ਪ੍ਰਵਿਰਤੀ ਆ ਗਈ ਆ। ਤਾਂ ਇਸ ਥਿਊਰੀ ਤੇ ਵੀ ਕੰਮ ਹੋਇਆ ਵੀ ਜਿਹੜੇ ਇਹ ਲੋਕ ਨੇ, ਜਿਨ੍ਹਾਂ ਲੋਕਾਂ ਦੇ ਵਿੱਚ ਇਮੋਸ਼ਨਸ ਕੰਟਰੋਲ ਕਰਨ ਵਾਲੀ ਜਿਹੜੀ ਇਮੋਸ਼ਨਸ ਡਿਸਟਰਬੈਂਸ ਆ, ਤਾਂ ਉਹ ਲੋਕ ਵੀ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਆ। ਆਪਾਂ ਉਹਨਾਂ ਨੂੰ ਕਹਿ ਦਿੰਦੇ ਆ ਨਿਰਾਸ਼ਾਵਾਦੀ ਲੋਕ ਨੇ, ਖਿਜੇ ਹੋਏ ਲੋਕ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਦੂਜਿਆਂ ਨੂੰ ਮਾਰਨਾ ਹੀ ਪਸੰਦ ਆ, ਜਿਵੇਂ ਕਿਸੇ ਨੂੰ ਜੌਬ ਦੇ ਵਿੱਚੋਂ ਕੱਢਤਾ, ਕੋਈ ਹੇਟ ਕ੍ਰਾਈਮ ਆ ਗਿਆ, ਤਾਂ ਇਹ ਸਾਰੀਆਂ ਇਸੇ ਥਿਊਰੀ ਤੇ ਆਉਂਦੀਆਂ ਨੇ। ਪਰ ਆਪਣਾ ਮਕਸਦ ਜਿਹੜਾ ਵਾ ਉਹ ਥਿਊਰੀਜ਼ ਨੂੰ ਐਨਾਲਾਈਜ਼ ਕਰਨਾ ਬੇਸ਼ੱਕ ਨਹੀਂ ਆ, ਪਰ ਹਾਂ ਕਾਰਨਾਂ ਬਾਰੇ ਜਾਣਨਾ ਜ਼ਰੂਰ ਹੈ ਤੇ ਨਾਲੋਂ ਨਾਲ ਘਟਨਾਵਾਂ ਦੱਸਣਾ ਕਿੱਥੇ, ਤੇ ਨਾਲੋਂ ਨਾਲ ਇਹਨਾਂ ਚੀਜ਼ਾਂ ਤੇ ਚਰਚਾ ਕਰਨੀ ਕਿ ਬਈ ਇਹ ਘਟਨਾਵਾਂ ਆਖਿਰ ਰੁਕਣ ਕਿਵੇਂ। ਸੋ ਰਾਜੀ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਚਿੰਤਤ ਕਰਦੀਆਂ ਨੇ, ਖੌਫਜ਼ਦਾ ਕਰਦੀਆਂ ਨੇ, ਔਰ ਨਾਲੋਂ ਨਾਲ ਇੱਕ ਹੱਕਾਂ, ਅਧਿਕਾਰਾਂ ਔਰ ਜਿਹੜੇ ਅਧਿਕਾਰ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਇੱਕ ਬਹਿਸ ਵੀ ਜਿਹੜੀ ਆ ਉਹ ਛੇੜ ਜਾਂਦੀਆਂ ਨੇ। ਜੀ ਜੀ ਬਿਲਕੁਲ ਜਿਹੜੀ ਇਹਨਾਂ ਦੀ ਗੱਲ ਆਖੀ ਸੀ ਨਾ ਵੀ ਵਾਇਲੈਂਟ ਗੇਮਸ ਨੂੰ, ਮੈਂ ਉਸ ਗੱਲ ਦੇ ਨਾਲ ਬਹੁਤਾ ਮੁਤਫਿਕ ਜਿਹੜਾ ਨਹੀਂ ਹੈਗਾ। ਆਪਾਂ ਬਹੁਤ ਸਾਰੀਆਂ ਚੀਜ਼ਾਂ ਵਾਇਲੈਂਟ ਪੂਰੀ ਜੀਵਨ ਭਰ ਦੇ ਵਿੱਚ ਦੇਖਦੇ ਆ। ਆਪਾਂ ਕਿੰਨਾ ਕਿਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰ ਲੈਂਦੇ ਆ। ਆਪਾਂ ਗੱਲ ਇਹ ਆ ਵੀ ਕੋਈ ਵੀ ਚੀਜ਼ ਆ, ਇਹ ਜਿਹੜਾ ਫਾਇਰ ਆਰਮਸ ਆ, ਇਟਸ ਮੋਰ ਆਫ ਅ ਟੂਲ ਦੈਨ ਅ ਵੈਪਨ। ਇਸ ਨੂੰ ਜੇ ਇਸ ਹਿਸਾਬ ਦੇ ਨਾਲ ਸਿਖਾਇਆ ਜਾਵੇ, ਦੱਸਿਆ ਜਾਵੇ ਇਸ ਨੂੰ ਤੁਸੀਂ ਕਿੱਦਾਂ ਆਪਣੇ ਲਈ ਸੇਫਟੀ ਦੇ ਲਈ ਵਰਤਣਾ ਆ, ਨਾ ਕਿ ਇਸ ਨੂੰ ਹਾਰਮ ਪਹੁੰਚਾਉਣ ਦੇ ਲਈ ਵਰਤਣਾ ਆ, ਉਹ ਚੀਜ਼ ਹੈਗੀ ਆ। ਹੁਣ ਰੀਸੈਂਟਲੀ ਕੱਲ ਹੀ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਗੋਸਟ ਗਨਸ, ਇੱਥੇ ਇੱਕ ਸ਼ਬਦ ਵਰਤਿਆ ਜਾਂਦਾ ਹੈ ਗੋਸਟ ਗਨਸ। ਇਹ ਕੀ ਹੁੰਦੀਆਂ ਆ? ਪ੍ਰਾਈਵੇਟਲੀ ਮੇਡ ਫਾਇਰ ਆਰਮਸ। ਇਹਨਾਂ ਦਾ ਸੀਰੀਅਲ ਨੰਬਰ ਕੋਈ ਨਹੀਂ ਹੁੰਦਾ, ਇਹਨਾਂ ਨੂੰ ਟਰੈਕ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਵੱਖ-ਵੱਖ ਗਨ ਦੇ, ਜਿਹੜੀ ਗਨ ਨੂੰ ਤੁਸੀਂ ਕਹਿ ਲਓ ਵੀ ਪੂਰੀ ਇੱਕ ਖਰੀਦੀ ਜਾਂਦੀ ਹੈ, ਉਹਨੂੰ ਨਹੀਂ, ਉਹਦੇ ਥੋੜੇ-ਥੋੜੇ ਪਾਰਟਸ ਵੱਖ-ਵੱਖ ਵੈਬਸਾਈਟਸ ਦੇ ਉੱਤੇ ਉਹਨਾਂ ਹਿੱਸਿਆਂ ਦੇ ਵਿੱਚ ਵੇਚੇ ਜਾਂਦੇ ਆ, ਜਿਸ ਨੂੰ ਘਰੇ ਤੁਸੀਂ ਖੁਦ ਅਸੈਂਬਲ ਕਰਕੇ ਉਸ ਨੂੰ ਇੱਕ ਫਾਇਰ ਆਰਮ ਬਣਾ ਲੈਂਦੇ ਆ। ਬਾਈਡਨ ਪ੍ਰਸ਼ਾਸਨ ਇਸ ਟਾਈਮ ਇਹ ਕੋਸ਼ਿਸ਼ ਕਰ ਰਿਹਾ ਆ। ਉਹ ਕਹਿੰਦਾ ਵੀ ਜਿਹੜੀਆਂ ਗੋਸਟ ਗਨਸ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀਆਂ ਆ, ਉਹਨਾਂ ਉੱਤੇ ਕੋਈ ਉਹਦਾ ਆਪਾਂ ਨੂੰ ਪਤਾ ਨਹੀਂ ਆ ਵੀ ਲੀਗਲੀ ਕਿੰਨੀਆਂ ਕੁ ਲੋਕਾਂ ਕੋਲ ਹੈਗੀਆਂ ਆ। ਪਾਰਟਸ ਲੈ ਕੇ ਇਧਰੋਂ ਉਧਰੋਂ ਲੈ ਕੇ ਇਕੱਠੇ ਕਰ ਲਏ ਜਾਂਦੇ ਆ, ਫਿਰ ਕੋਈ ਵੀ ਜਿਹੜਾ ਉਸ ਨੂੰ ਬਾਏ ਕਰ ਸਕਦਾ ਹੈ। ਉਹਨਾਂ ਦਾ ਇਹ ਤਰਕ ਇਸ ਚੀਜ਼ ਦੇ ਵਿੱਚ ਹੈਗਾ ਆ। ਉਹ ਕਹਿੰਦੇ ਵੀ ਨਹੀਂ, ਅਸੀਂ ਸੀਰੀਅਲ ਨੰਬਰਸ ਇਸ ਦੇ ਵਿੱਚ ਐਡ ਕਰਨਾ ਚਾਹੁੰਦੇ ਆ ਤਾਂ ਜੋ ਸਾਨੂੰ ਪਤਾ ਹੋਵੇ ਵੀ ਇਸ ਨੂੰ ਰੈਗੂਲੇਟ ਜਿਹੜਾ ਉਹ ਕੀਤਾ ਜਾ ਸਕੇ, ਇਸ ਪੂਰੀ ਇੰਡਸਟਰੀ ਨੂੰ, ਵੀ ਫਾਇਰ ਆਰਮ ਪਾਰਟਸ ਉਸ ਦੇ ਡੀਲਰਸ ਉਹ ਉਸ ਦੇ ਉੱਤੇ ਸਟੈਂਪ ਲਾਉਣ ਜਿਹੜੇ ਸੀਰੀਅਲ ਨੰਬਰਸ ਦੀ। ਹੁਣ ਇਹ ਕਿੰਨਾ ਕੁ ਜਿਹੜਾ ਹੋ ਸਕੂਗਾ, ਇਹ ਜਿਹੜਾ ਦੇਖਣ ਵਾਲੀ ਗੱਲ ਆ। ਇਸ ਦੇ ਜਵਾਬ ਦੇ ਵਿੱਚ ਇੱਕ ਜਿਹੜੇ ਲਾਅ ਮੇਕਰ ਉਹਨਾਂ ਨੇ ਕਿਹਾ ਵੀ ਭਾਈ ਕਾਨੂੰਨ ਬਣਾਉਣਾ ਪ੍ਰੈਜ਼ੀਡੈਂਟ ਦਾ ਕੰਮ ਨਹੀਂ ਆ। ਕਾਨੂੰਨ ਬਣਾਉਣ ਦਾ ਕੰਮ ਕਿਹੜੀ ਚੀਜ਼ ਕਿੱਦਾਂ ਹੋਵੇ, ਉਹ ਕਾਂਗਰਸ ਦਾ ਜਿਹੜਾ ਉਹ ਕੰਮ ਆ, ਜਿਸ ਦੇ ਵਿੱਚ ਲਾਅ ਮੇਕਰਸ ਬੈਠ ਕੇ ਜਿਹੜਾ ਉਹ ਫੈਸਲਾ ਲੈਂਦੇ ਆ। ਤੁਸੀਂ ਸਿਰਫ ਉਸ ਦੇ ਉੱਤੇ ਸਾਈਨ ਕਰਨੇ ਹੁੰਦੇ ਆ ਵੀ ਤੁਹਾਨੂੰ ਕਾਨੂੰਨ ਇਹ ਪਸੰਦ ਆ ਕਿ ਨਹੀਂ। ਤੁਸੀਂ ਵੀਟੋ ਕਰ ਸਕਦੇ ਜੇ ਤੁਹਾਨੂੰ ਪਸੰਦ ਨਾ ਹੋਵੇ। ਸੋ ਜਿਹੜੀ ਇਹ ਵਾਇਲੈਂਸ ਬਾਰ-ਬਾਰ ਇੰਨੀ ਜ਼ਿਆਦਾ ਜਿਹੜੀ ਵੱਧ ਰਹੀ ਆ, ਆਈ ਥਿੰਕ ਇਸ ਦੇ ਵਿੱਚ ਇਸ ਦੇ ਬਾਰੇ ਸਹੀ ਤਰੀਕੇ ਦੇ ਨਾਲ ਜਾਣਕਾਰੀ ਨਾ ਹੋਣਾ, ਵੀ ਗਨ ਦਾ ਮਕਸਦ ਕੀ ਆ, ਇਸ ਨੂੰ ਕਿਉਂ ਵਰਤਿਆ ਜਾਣਾ ਚਾਹੀਦਾ ਆ। ਹੁਣ ਆਪਾਂ ਦੇਖਦੇ ਆ ਵੀ ਟਿਕਟੌਕ, ਇੰਸਟਾਗ੍ਰਾਮ, ਰੀਲਸ, ਫੇਸਬੁੱਕ ਦੇ ਉੱਤੇ ਲੋਕੀ ਤਸਵੀਰਾਂ ਪਾਉਂਦੇ ਆ ਫਾਇਰ ਆਰਮਸ ਦੇ ਨਾਲ, ਟ੍ਰਿਗਰ ਦੇ ਉੱਤੇ ਉਂਗਲੀ ਉਹਨਾਂ ਨੇ ਉੱਦਾਂ ਹੀ ਰੱਖੀ ਹੁੰਦੀ ਆ। ਉਹਨਾਂ ਨੂੰ ਇਹ ਤੱਕ ਨਹੀਂ ਪਤਾ ਵੀ ਸੇਫਟੀ ਕੀ ਚੀਜ਼ ਆ, ਕਿੱਦਾਂ ਉਸ ਨੂੰ ਵਰਤਣਾ ਆ। ਅਜਿਹੇ ਲੋਕਾਂ ਦੇ ਹੱਥ ਦੇ ਵਿੱਚ ਜਿਹੜੀ ਗਈ ਹੋਈ ਜਿਹੜੀ ਗਨ ਆ, ਦੇਖੋ ਗੁੱਸਾ ਨਾ ਕਰੇ ਕੋਈ ਇਸ ਚੀਜ਼ ਨੂੰ, ਅਜਿਹੇ ਲੋਕਾਂ ਦੇ ਹੱਥ ਦੇ ਵਿੱਚ ਕੋਈ ਗਈ ਹੋਈ ਗਨ ਉਹ ਖਤਰਨਾਕ ਹੁੰਦੀ ਆ। ਸੋ ਉਦੋਂ ਫਿਰ ਜ਼ਰੂਰੀ ਨਹੀਂ ਆ ਇਕੱਲੀ ਮਾਸ ਸ਼ੂਟਿੰਗ, ਵੈਸੇ ਹੀ ਕਈ ਜਿਹੜੀਆਂ ਗੋਲੀਆਂ ਚੱਲ ਜਾਂਦੀਆਂ ਆ।
ਜਿਹਨੂੰ ਐਕਸੀਡੈਂਟਲ ਡਿਸਚਾਰਜ ਵੀ ਬਾਅਦ ਚ ਆਖ ਦਿੱਤਾ ਜਾਂਦਾ, ਵੀ ਗਲਤੀ ਦੇ ਨਾਲ ਗੋਲੀ ਚੱਲ ਗਈ ਤੇ ਕੋਈ ਬੰਦਾ ਜਿਹੜਾ ਹੈ ਉਹ ਚੜਾਈ ਕਰ ਗਿਆ। ਸੋ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਕੀ ਮਕਸਦ ਆ। ਹੁਣ ਗੱਡੀ ਜਦੋਂ ਆਪਾਂ ਚਲਾਉਣੀ ਸਿੱਖਦੇ ਆ, ਆਪਾਂ ਨੂੰ ਪਤਾ ਹੁੰਦਾ ਜੀ ਬ੍ਰੇਕ ਕਿਹੜੀ ਆ, ਐਕਸਲਰੇਸ਼ਨ ਕਿਹੜੀ ਆ, ਆਹ ਪੁਰਜਾ ਇਹਦਾ ਇੱਦਾਂ ਆ, ਇੱਦਾਂ ਆ, ਇੱਦਾਂ ਆ। ਆਪਾਂ ਪੂਰੀ ਚੰਗੀ ਤਰ੍ਹਾਂ ਸਿੱਖਦੇ ਆ, ਫਿਰ ਜਿਹੜਾ ਆਪਾਂ ਫਰੀਵੇ ਦੇ ਉੱਤੇ ਚੜ੍ਹਦੇ ਆ। ਸੋ ਇਹੀ ਚੀਜ਼ ਇਸ ਦੇ ਵਿੱਚ ਹੋਣੀ ਚਾਹੀਦੀ ਆ। ਗਨ ਓਨਰਸ ਬਣੋ, ਬੇਸ਼ੱਕ ਬਣੋ, ਵੱਧ ਤੋਂ ਵੱਧ ਜਿਹੜੇ ਬਣੋ। ਮੈਂ ਤਾਂ ਉਸਦੇ ਹੱਕ ਦੇ ਵਿੱਚ ਆ ਜੀ। ਇਸ ਲਈ ਇੱਕ ਤਾਂ ਚਲੋ ਗੁਰੂ ਸਾਹਿਬ ਨੇ ਵੀ ਆਪਾਂ ਨੂੰ ਸ਼ਸਤਰਧਾਰੀ ਹੋਣ ਦੇ ਲਈ ਜਿਹੜਾ ਇਸ ਦੇ ਵਿੱਚ ਆਖਿਆ ਹੈਗਾ ਆ, ਤੇ ਇਸ ਨੂੰ ਐਜ਼ ਸੇਫਟੀ ਦੇ ਲਈ ਵੀ ਤੁਸੀਂ ਜਿਹੜਾ ਉਹ ਵਰਤਦੇ ਆ। ਬਹੁਤ ਸਾਰੀਆਂ ਵੀਡੀਓਜ਼, ਬਹੁਤ ਸਾਰੀਆਂ ਖਬਰਾਂ ਇੱਦਾਂ ਵੀ ਆ ਜਿਸ ਦੇ ਵਿੱਚ ਇਹ ਆਉਂਦਾ ਆ ਵੀ ਦੇਖੋ ਇਹਨਾਂ ਨੇ ਇਸ ਤਰੀਕੇ ਦੇ ਨਾਲ ਗਨ ਓਨਰ ਨੇ ਰੋਬਰੀ ਨੂੰ ਬਚਾ ਲਿਆ। ਕੁਛ ਇੱਦਾਂ ਦਾ ਹੋ ਰਿਹਾ ਸੀ ਨੁਕਸਾਨ, ਉਸ ਨੂੰ ਜਿਹੜਾ ਉਸਨੇ ਉਸਦੇ ਨਾਲ ਰੋਕ ਰਿਹਾ। ਉਹ ਵਿਚਾਰੀਆਂ ਖਬਰਾਂ ਘੱਟ ਪ੍ਰਚਲਿਤ ਹੁੰਦੀਆਂ, ਦੂਜੀਆਂ ਜਿਹੜੀਆਂ ਉਹ ਜ਼ਿਆਦਾ ਪ੍ਰਚਲਿਤ ਹੋ ਜਾਂਦੀਆਂ, ਜਿਹੜੀਆਂ ਨੈਗੇਟਿਵ ਵਾਲੀਆਂ ਜਿਹੜੀਆਂ ਹੁੰਦੀਆਂ ਆ। ਸੋ ਜੇ ਸਹੀ ਤਰੀਕੇ ਦੇ ਨਾਲ ਦੀ ਆਵਾਜ਼ ਦੱਬੀ ਜਾਂਦੀ ਹੈ। ਬਿਲਕੁਲ। ਸੋ ਜੇ ਸਹੀ ਤਰੀਕੇ ਦੇ ਨਾਲ ਇਸ ਦਾ ਯੂਜ਼ ਸਿਖਾਇਆ ਜਾਵੇ, ਦੱਸਿਆ ਜਾਵੇ, ਤਾਂ ਇੱਕ ਬਹੁਤ ਵਧੀਆ ਚੀਜ਼ ਸਾਰਿਆਂ ਦੇ ਲਈ ਸਾਬਤ ਹੋ ਸਕਦੀ ਆ। ਪਰ ਆਪਾਂ ਨੂੰ ਪਤਾ ਆ ਵੀ ਇਹ ਬੜਾ ਸਟਰੋਂਗ ਟੌਪਿਕ ਹੈਗਾ ਆ। ਹੱਕ 'ਚ ਵੀ ਹੁੰਦੇ ਆ ਲੋਕ, ਅਗੇਂਸਟ ਵੀ ਹੁੰਦੇ ਆ। ਪਰ ਵੀ ਹੈਵ ਟੂ ਥਿੰਕ ਵੀ ਇਹ ਇੱਕ ਹੱਕ ਦੀ ਗੱਲ ਇਵੈਂਚੁਅਲੀ ਇਨ ਦੀ ਐਂਡ ਬੋਟਮ ਲਾਈਨ ਉੱਥੇ ਜਾ ਕੇ ਇਹ ਨਿਬੜ ਜਾਂਦੀ ਆ ਵੀ ਆਪਣੇ ਕੋਲ ਇਹ ਹੱਕ ਖੋਇਆ ਜਿਹੜਾ ਉਹ ਨਾ ਜਾਵੇ। ਕਿਉਂਕਿ ਮੈਂ ਜਿੱਦਾਂ ਪਹਿਲੋਂ ਵੀ ਕਿਹਾ, ਜੇ ਤੁਸੀਂ ਅੱਜ ਇੱਕ ਹੱਕ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਖੋਹਣ ਦੀ ਗੱਲ ਕਰਦੇ ਆ, ਕੱਲ ਨੂੰ ਕਿੱਥੇ ਜਾ ਕੇ ਗੱਲ ਜਿਹੜੀ ਉਹ ਰੁਕੇਗੀ। ਸੋ ਆਪਣਾ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਪ੍ਰਵੀਨ ਜੀ ਹੁਣ ਇੱਥੇ ਹੀ ਸਮਾਪਤ ਹੈਗਾ ਆ। ਤੇ ਆਉਣ ਵਾਲੇ ਦਿਨਾਂ 'ਚ ਫਿਰ ਆਪਾਂ ਇੱਦਾਂ ਹੀ ਜੇ ਕੋਈ ਨਾ ਕੋਈ ਟੌਪਿਕ ਆ ਉਸ ਦੇ ਉੱਤੇ ਗੱਲਬਾਤ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਟੌਪਿਕ ਦੇ ਉੱਤੇ ਆਪਾਂ ਹੋਰ ਵੀ ਗੱਲਬਾਤ ਜ਼ਰੂਰ ਕਰਾਂਗੇ। ਤੇ ਧੰਨਵਾਦ ਕਰਦੇ ਹਾਂ ਆਪਣੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਕਾਲਸ ਕੀਤੀਆਂ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਆ। ਤੇ ਪ੍ਰਵੀਨ ਜੀ ਲਈਏ ਜੀ ਹੁਣ ਫਿਰ ਆਪਾਂ ਇਜਾਜ਼ਤ। ਹਾਂਜੀ ਬਿਲਕੁਲ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।